ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 14 ਜੂਨ ਦਿਨ ਸੋਮਵਾਰ ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਬਰ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ। ਜੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਮੋਹਨ ਚੀਮਾ 559 905 2575 5595052575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਉਹਨਾਂ ਦੇ ਨਾਲ ਸੰਪਰਕ ਨੰਬਰ 415 909 0503 4159090503। ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਅਟਵਾਲ 559 374 4541 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪਾਕਿਸਤਾਨੀ ਅਖਬਾਰ ਦਾ ਦਾਅਵਾ, ਦੋਨਾਂ ਦੇਸ਼ਾਂ ਦੇ ਦਰਮਿਆਨ ਬਣ ਗਈ ਵੱਡੀ ਸਹਿਮਤੀ। ਹਾਂਜੀ, ਦੇਖੋ ਇਹਨਾਂ ਦਾ ਇੱਕ ਬਿਜ਼ਨਸ ਰੌਲਾ ਸੀਗਾ, ਕਾਰੋਬਾਰ ਦਾ ਰੌਲਾ ਸੀਗਾ। ਵੈਸੇ ਜਦੋਂ ਕਾਰੋਬਾਰ ਦੇ ਰੌਲੇ ਨਿਬੜਨੇ ਸ਼ੁਰੂ ਹੋ ਜਾਂਦੇ ਆ ਨਾ, ਤਾਂ ਸਮਝ ਲਓ ਕਿ ਕੁਝ ਅੱਛਾ ਵਾਪਰਨ ਦੀ ਕਿਤੇ ਨਾ ਕਿਤੇ ਸੰਕੇਤ ਹੁੰਦਾ, ਕਿਤੇ ਨਾ ਕਿਤੇ ਉਮੀਦ ਹੁੰਦੀ ਆ। ਇਹ ਜਿਹੜਾ ਰੌਲਾ ਸੀਗਾ, ਇਹ ਸੀਗਾ ਬਾਸਮਤੀ ਚੌਲ ਨੂੰ ਲੈ ਕੇ। ਇਹਨਾਂ ਦਾ ਬੜਾ ਜ਼ਬਰਦਸਤ ਰੌਲਾ ਪਿਆ। ਆਪਣੇ ਇੰਡੀਅਨ ਮੀਡੀਆ ਨੇ ਇਹਨੂੰ ਘੱਟ ਕਵਰ ਕੀਤਾ, ਪਾਕਿਸਤਾਨ ਦੇ ਮੀਡੀਆ ਬਹੁਤ ਜ਼ਿਆਦਾ ਕਵਰ ਕਰ ਰਿਹਾ ਸੀ ਇਹਨੂੰ। ਮਤਲਬ ਕਿ ਉਹ ਚਾਹੁੰਦਾ ਸੀਗਾ ਕਿ ਕਿਸੇ ਵੀ ਹਾਲਤ ਦੇ ਵਿੱਚ ਭਾਰਤ ਪਾਕਿਸਤਾਨ ਤੋਂ ਇਹ ਕਾਰੋਬਾਰੀ ਲੜਾਈ ਜਿੱਤ ਨਾ ਜਾਵੇ। ਉਹਦਾ ਕਾਰਨ ਇਹ ਸੀਗਾ ਕਿ ਉਧਰਲੇ ਪੰਜਾਬ ਨੂੰ ਬੜਾ ਘਾਟਾ ਪੈਣਾ ਸੀ ਇਸ ਚੀਜ਼ ਦਾ। ਸੋ ਇਸ ਕਰਕੇ ਉਹ ਇੱਕ ਕਾਰੋਬਾਰੀ ਦਾ ਤੇ ਸੁਣ ਰਿਹਾ ਸੀਗਾ ਮੈਂ, ਇੱਕ ਪ੍ਰਤੀਕਰਮ ਗੁਲਾਮ ਮੁਰਤਜ਼ਾ ਸੀਗੇ ਸ਼ਾਇਦ ਉਹਨਾਂ ਦਾ ਨਾਮ, ਅਲ ਬਰਕਤ ਰਾਈਸ ਮਿਲ ਵਾਲੇ ਜਿਹੜੇ, ਉਹ ਕਹਿੰਦੇ ਕਿ ਇਹ ਤੇ ਸਾਡੇ ਤੇ ਪਰਮਾਣੂ ਸੁੱਟਣ ਵਾਲਾ ਕੰਮ ਆ। ਮਤਲਬ ਕਿ ਤੁਸੀਂ ਦੇਖੋ ਇਸ ਮਸਲੇ ਦੀ ਗੰਭੀਰਤਾ ਦੇਖੋ, ਸੰਵੇਦਨਸ਼ੀਲਤਾ ਕਿੰਨੀ ਦੇਖੋ ਕਿ ਇੱਕ ਵੱਡਾ ਕਾਰੋਬਾਰੀ ਇਹ ਗੱਲ ਕਹਿ ਰਿਹਾ ਵਾ ਕਿ ਇਹ ਤੇ ਇਸ ਤਰ੍ਹਾਂ ਦਾ ਮਾਮਲਾ ਹੈ ਕਿ ਜਿਵੇਂ ਸਾਡੇ ਤੇ ਪਰਮਾਣੂ ਸੁੱਟ ਦਿੱਤਾ ਜਾਵੇ। ਦੇਖੋ ਜਿਹੜਾ ਬਾਜ਼ਾਰ ਆ, ਆਪਾਂ ਦੇਖੀਏ ਕੌਮਾਂਤਰੀ ਬਾਜ਼ਾਰ ਆ ਬਾਸਮਤੀ ਦਾ, ਉਹਦੇ ਤੇ ਇੰਡੀਆ ਹੀ ਇੱਕ ਕਹਿ ਲਓ ਕਿ ਗਲਬਾ ਪਾ ਕੇ ਬੈਠਾ ਹੋਇਆ ਦੇਸ਼ ਆ। ਪਰੰਤੂ ਉਸ ਤੋਂ ਬਾਅਦ ਜੇ ਕੋਈ ਬਿਜ਼ਨਸ ਕਰਦਾ ਬਾਸਮਤੀ ਦੇ ਬਾਜ਼ਾਰ ਦੇ ਵਿੱਚ ਤੇ ਉਹ ਆ ਪਾਕਿਸਤਾਨ। ਉਹਦਾ ਇੱਕ ਕਾਰਨ ਆ ਕਿਉਂਕਿ ਜਿਹੜਾ GI ਟੈਗ ਆ ਉਹ ਦਰਅਸਲ ਦੋਵਾਂ ਕੋਲ ਸਾਂਝਾ ਆ। ਸਾਂਝਾ ਇਸ ਕਰਕੇ ਆ ਕਿਉਂਕਿ ਬਾਸਮਤੀ ਐਕਚੁਅਲ ਦੇ ਵਿੱਚ ਪੰਜਾਬ ਦੀ ਵਿਰਾਸਤੀ ਫਸਲ ਆ ਜੀ। ਮਤਲਬ ਇਹ ਇੱਕ ਆਪਣੇ ਲਈ ਜਾਣਕਾਰੀ ਵੀ ਹੋ ਸਕਦੀ ਹੈ ਕਿ ਬਾਸਮਤੀ ਆਪਣੀ ਸਦੀਆਂ ਤੋਂ ਤੁਰੀ ਆਉਂਦੀ ਇੱਕ ਰਵਾਇਤੀ ਫਸਲ ਆ ਤੇ GI ਟੈਗ ਇਸ ਤਰ੍ਹਾਂ ਹੀ ਮਿਲਦੇ ਆ ਨਾ, ਜਿਵੇਂ ਆਪਾਂ ਦੇਖਦੇ ਹਾਂ ਕੋਈ ਦੇਸ਼ ਆ ਉਹਨੂੰ ਕੌਫੀ ਲਈ ਇਸ ਤਰ੍ਹਾਂ ਦਾ ਟੈਗ ਦਿੱਤਾ ਜਾਂਦਾ ਹੈ, ਜਾਂ ਆਪਾਂ ਦਾਰਜਲਿੰਗ ਨੂੰ ਦੇਖਦੇ ਹਾਂ ਉੱਥੇ ਚਾਹ ਪੱਤੀ ਇਸ ਤਰ੍ਹਾਂ ਹੁੰਦਾ ਹੈ। ਤਾਂ ਉਹ GI ਟੈਗ ਤੇ ਸੀਗਾ। ਹੁਣ ਰੌਲਾ ਇਹ ਪਿਆ ਕਿ ਕਿਉਂਕਿ ਸਦੀਆਂ ਤੋਂ ਤਾਂ ਇਕੱਠੇ ਸੀਗੇ ਮੁਲਕ, ਪਰ ਬਾਅਦ ਦੇ ਵਿੱਚ 47 ਚ ਵੱਖੋ ਵੱਖ ਹੋ ਗਏ। ਤੇ ਹੁਣ ਰੌਲਾ ਇਹ ਪਿਆ ਕਿ ਇੰਡੀਆ ਨੇ ਜਾ ਕੇ ਯੂਰਪ ਯੂਨੀਅਨ ਦੇ ਵਿੱਚ, ਜਿਹੜਾ ਕਿ ਤੁਸੀਂ ਦੇਖੋਗੇ ਤੇ ਇੰਡੀਆ ਦੇ ਲਿਹਾਜ਼ ਨਾਲ 30-40 ਹਜ਼ਾਰ ਕਰੋੜ ਦਾ ਬਾਜ਼ਾਰ ਹੈਗਾ, ਇਹਨਾਂ ਨੇ ਜਾ ਕੇ ਕਹਿ ਦਿੱਤਾ ਕਿ ਦੇਖੋ ਗੱਲ ਇਹ ਆ ਕਿ ਸਾਡੇ ਕੋਲ GI ਟੈਗ ਆ ਤੇ ਇਹਦੀ ਸਾਰੀ ਮਤਲਬ ਕਿ ਸਾਡੇ ਕੋਲ ਹੀ ਆਉਣੀ ਚਾਹੀਦੀ ਆ। ਜੋ ਵੀ ਹੈ ਕੰਮਕਾਰ ਵਾਲੀ ਜੋ ਵੀ ਡੀਲ ਆ ਉਹ ਸਾਡੇ ਨਾਲ ਹੋਣੀ ਚਾਹੀਦੀ ਆ। ਇਹਨਾਂ ਦਾ ਮਤਲਬ ਕਿ ਦੋਵਾਂ ਦਾ ਦੇਖੀਏ ਤਾਂ ਝਗੜਾ ਹੈ ਹੀ ਇਸੇ ਚੀਜ਼ ਦਾ ਸੀਗਾ ਕਿ ਇੱਕ ਬਾਜ਼ਾਰ ਨੂੰ ਇੱਕ ਜਣਾ ਹੀ ਸਾਂਭੇ। ਮਤਲਬ ਕਿ ਜੋ ਪਾਕਿਸਤਾਨ ਦੇ ਵਿੱਚ ਕੁਝ ਜ਼ਿਲ੍ਹੇ ਹੈਗੇ ਆ ਜਿਹੜੇ ਕਿ ਇਸ GI ਟੈਗ ਦੇ ਤਹਿਤ ਆਉਂਦੇ ਆ,
ਉਹ ਇੰਡੀਆ ਕਹਿੰਦਾ ਸੀਗਾ ਕਿ ਦਰਅਸਲ ਅਸੀਂ ਸਭ ਤੋਂ ਪਹਿਲਾਂ ਆਉਂਦੇ ਆ, ਮਤਲਬ ਕਿ ਸਾਡੀ ਇਹ ਰਵਾਇਤੀ ਫਸਲ ਹੈ, ਸਾਡੇ ਪੰਜਾਬ ਦੀ ਇਹ ਫਸਲ ਆ, ਸੋ ਇਸ ਕਰਕੇ ਇਹ ਸਾਨੂੰ ਪਹਿਲ ਦਿੱਤੀ ਜਾਵੇ। ਤਾਂ ਫਿਰ ਉਸ ਤੋਂ ਬਾਅਦ ਉਹ ਪ੍ਰੋਟੈਕਟਡ ਜਿਓਗ੍ਰਾਫਿਕਲ ਇੰਡੀਕੇਸ਼ਨ ਉਹਨੂੰ ਕਹਿੰਦੇ PGI, ਕਿ ਉਹ ਸਾਨੂੰ ਦੇ ਦਿਓ। ਉਹ ਦੇਣ ਦਾ ਮਤਲਬ ਕੀ ਆ ਕਿ ਪਾਕਿਸਤਾਨ ਉਸ ਬਾਜ਼ਾਰ 'ਚ ਜਾ ਕੇ ਬਾਸਮਤੀ ਦਾ ਹੋਕਾ ਨਹੀਂ ਦੇ ਸਕਦਾ, ਜਿਵੇਂ ਆਪਾਂ ਹੋਕਰ ਦੇਖਦੇ ਆ ਨਾ ਕਿ ਕੋਈ ਵੀ ਬੰਦਾ ਵਿਕਰੇਤਾ ਹੈ ਉਹ ਆ ਕੇ ਆਪਣੇ ਹੋਕਾ ਦਿੰਦਾ ਜਾਂ ਡੀਲ ਕਰਦਾ ਕਿ ਆਹ ਮਾਲ ਲੈ ਲਿਓ। ਮਤਲਬ ਕਿ ਪਾਕਿਸਤਾਨ ਫਿਰ ਜਾ ਕੇ ਯੂਰਪ ਯੂਨੀਅਨ ਦੇ ਵਿੱਚ ਬਾਸਮਤੀ ਨਹੀਂ ਵੇਚ ਸਕਦਾ, ਬਾਸਮਤੀ ਕਹਿ ਕੇ ਸਿਰਫ ਤੇ ਸਿਰਫ ਇੰਡੀਆ ਹੀ ਆਪਣਾ ਮਾਲ ਵੇਚ ਸਕਦਾ ਹੈ। ਸੋ ਪੰਗਾ ਹੋ ਗਿਆ। ਮੈਂ ਜਿਵੇਂ ਕਿਹਾ ਕਿ ਪਾਕਿਸਤਾਨ ਦੇ ਵਿੱਚ, ਹਾਲਾਂਕਿ ਇੰਡੀਆ 'ਚ ਤੇ ਆਪਣੇ ਪੰਜਾਬ 'ਚ ਤਾਂ ਲੈ ਲਓ, ਇਹਦੇ 'ਚ ਮੇਰੇ ਖਿਆਲ ਦੇ ਨਾਲ ਕਿਤੇ ਆਪਾਂ ਦੇਖੀ ਨਹੀਂ ਹੋਣੀ ਅਖਬਾਰ 'ਚ ਕੋਈ ਖਬਰ ਇਹ। ਤਾਂ ਉਸ ਤੋਂ ਬਾਅਦ ਹੁਣ ਇਹ ਖਬਰ ਆ ਰਹੀ ਹੈ, ਦਾ ਟ੍ਰਿਬਿਊਨ ਨੇ ਕਿਹਾ, ਉਧਰ ਵੀ ਟ੍ਰਿਬਿਊਨ ਹੈ ਨਾ ਜਿੱਦਾਂ ਆਪਣੇ ਟ੍ਰਿਬਿਊਨ ਆ, ਤਾਂ ਦਾ ਟ੍ਰਿਬਿਊਨ ਨੇ ਦਾਅਵਾ ਕੀਤਾ ਕਿ ਦਰਅਸਲ ਇਹਨਾਂ ਦੀ ਸਹਿਮਤੀ ਬਣ ਗਈ ਆ। ਤਾਂ ਮੈਂ ਕਹੂੰਗਾ ਕਿ ਬਹੁਤ ਵਧੀਆ ਗੱਲ ਹੈ, ਕਿਉਂਕਿ ਦੇਖੋ ਦੋਨਾਂ ਦੇਸ਼ਾਂ ਦੇ ਵਿੱਚ ਕੂਟਨੀਤਿਕ ਵਖਰੇਵਾਂ ਹੋ ਸਕਦਾ ਹੈ, ਬਾਕੀ ਸਿਆਸਤ ਨੇ ਜੋ ਤਾਰਬੰਦੀ ਕੀਤੀ ਆ, ਸਿਆਸਤ ਨੇ ਜੋ ਦੋਨਾਂ ਦੇਸ਼ਾਂ ਦੇ ਆਵਾਮ ਦੇ ਦਰਮਿਆਨ ਇੱਕ ਨਫ਼ਰਤ ਦੀ ਦੀਵਾਰ ਖੜੀ ਕੀਤੀ ਆ, ਉਹ ਸਾਰਾ ਕੁਝ ਹੈਗਾ ਹੀ ਆ, ਆਪਾਂ ਨੂੰ ਪਤਾ ਹੀ ਆ। ਪਰੰਤੂ ਦੇਖੋ ਕਿਸਾਨ ਤੇ ਉਧਰ ਵੀ ਆ ਨਾ, ਵੈਸੇ ਉਹਨਾਂ ਦਾ ਪਾਣੀ ਦਾ ਕ੍ਰਾਈਸਿਸ ਚੱਲਣ ਡਿਆ ਐਤਕੀ, ਤੇ ਉਹਨਾਂ ਨੇ ਇੱਥੋਂ ਤੱਕ ਆਖਿਆ ਵਾ ਕਿ ਸਾਨੂੰ ਪੁੱਛੇ ਤੋਂ ਬਗੈਰ ਝੋਨਾ ਨਾ ਲਾਇਓ ਖਾਸ ਇਲਾਕੇ 'ਚ। ਉਹਨਾਂ ਦਾ ਕਿਸਾਨ ਤੇ ਪਹਿਲਾਂ ਕ੍ਰਾਈਸਿਸ ਦੇ ਵਿੱਚ ਆ। ਜੇ ਹੁਣ ਜਿਹੜੀ ਮਾੜੀ ਮੋਟੀ ਆਮਦਨ ਆ, ਖਾਸ ਤੌਰ ਤੇ ਪੰਜਾਬ ਦੇ ਕਿਸਾਨ ਦੀ, ਸਾਡੇ ਜਿਹੜੇ ਆਪਣੇ ਹੀ ਭਰਾ ਨੇ ਵਿਛੜੇ ਹੋਏ, ਤੇ ਜੇ ਉਹਨਾਂ ਦੀ ਆਮਦਨ ਤੇ ਕੋਈ ਠੁੱਡਾ ਵੱਜਦਾ ਤਾਂ ਮੇਰੇ ਖਿਆਲ ਦੇ ਨਾਲ ਵੀ ਠੀਕ ਨਹੀਂ। ਜੇ ਦੋਨਾਂ ਦੇਸ਼ਾਂ ਨੇ, ਅਖਬਾਰ ਦੇ ਦਾਅਵੇ ਦੇ ਮੁਤਾਬਕ, ਜੇ ਦੋਵਾਂ ਦੇਸ਼ਾਂ ਨੇ ਸਿਆਣਪ ਵਰਤ ਕੇ ਇੱਕ ਸਹਿਮਤੀ ਬਣਾਈ ਆ, ਤਾਂ ਮੈਂ ਸਮਝਦਾ ਕਿ ਦੋਵਾਂ ਦਾ ਹੀ ਹੱਕ ਆ, ਕਿਉਂਕਿ ਪੰਜਾਬ ਤੇ ਪੰਜਾਬ ਵਿਛੜੇ ਆ, ਤਾਂ ਉਹ ਦੋਨਾਂ ਨੂੰ ਹੱਕ ਰਹਿਣੇ ਚਾਹੀਦੇ ਆ ਜਿਹੜੇ ਕਿ ਸਾਂਝੇ ਤੌਰ ਤੇ ਮਾਣਦੇ ਸੀਗੇ। ਬਹੁਤ ਵਧੀਆ ਗੱਲ ਹੈ ਜੇ ਨਿਬੜ ਗਿਆ। ਹਾਲਾਂਕਿ ਇੰਡੀਆ ਵੱਲੋਂ ਪ੍ਰਤੀਕਰਮ ਆਉਣ ਦਾ ਇੰਤਜ਼ਾਰ ਕਰਾਂਗੇ ਕਿ ਕਿਸ ਤਰ੍ਹਾਂ ਦਾ ਪ੍ਰਤੀਕਰਮ ਦਿੰਦੇ ਆ। ਬਾਕੀ ਉਹ ਸਾਨੂੰ ਹਮੇਸ਼ਾ ਉਸ ਸਿਧਾਂਤ ਤੇ ਚੱਲਣਾ ਚਾਹੀਦਾ, ਕੁਛ ਤੁਮ ਬਦਲੋ ਕੁਛ ਹਮ ਬਦਲੇ, ਇਹ ਦੁਨੀਆ ਚਲੋ ਬਦਲ ਡਾਲੇ। ਥੋੜਾ ਜਿਹਾ ਉਹਨਾਂ ਨੂੰ ਬਦਲਣਾ ਪਊਗਾ, ਥੋੜਾ ਜਿਹਾ ਇਹਨਾਂ ਨੂੰ ਬਦਲਣਾ ਪਊਗਾ। ਇਸੇ ਤਰ੍ਹਾਂ ਜੇ ਸਹਿਮਤੀਆਂ ਬਣਦੀਆਂ ਰਹੀਆਂ, ਇੱਕ ਦਿਨ ਬਹੁਤ ਵੱਡੇ ਵੱਡੇ ਮੁੱਦਿਆਂ ਤੇ ਵੀ ਸਹਿਮਤੀਆਂ ਬਣ ਜਾਂਦੀਆਂ ਹੁੰਦੀਆਂ, ਕੋਈ ਵੱਡੀ ਗੱਲ ਨਹੀਂ ਹੈ। ਸੋ ਬਹੁਤ ਮਿਸਾਲਾਂ ਨੇ। ਕਿਸੇ ਸਮੇਂ ਦੇਖ ਲਓ ਜਾਪਾਨ ਤੇ US ਕਿੱਥੇ ਖਲੋਤੇ ਸੀਗੇ, ਕਿਸੇ ਸਮੇਂ ਰਸ਼ੀਆ ਤੇ US ਕਿੱਥੇ ਖਲੋਤੇ ਸੀਗੇ। ਇਸੇ ਤਰ੍ਹਾਂ ਹੀ ਆ। ਸੋ ਬਦਲਦੇ ਰਹਿੰਦੇ ਹੁੰਦੇ ਆ ਖੇਮੇ, ਕੋਈ ਵੱਡੀ ਗੱਲ ਨਹੀਂ ਹੈ ਕਿ ਜੱਦੀ ਪੁਸ਼ਤੀ ਕੋਈ ਦੁਸ਼ਮਣੀ ਚੱਲੀ ਆਵੇ, ਐਸਾ ਵੀ ਕਿਤੇ ਲਿਖਿਆ ਨਹੀਂ ਹੁੰਦਾ ਪੱਟੇ 'ਚ। ਖੈਰ ਉਮੀਦ ਕਰਦੇ ਆ ਗਾਂ ਵੱਡੀਆਂ ਸਹਿਮਤੀਆਂ ਵੀ ਬਣੂਗੀਆਂ। ਜੀ ਜੀ ਜੀ। ਸਿੱਟ ਅੱਗੇ ਪੇਸ਼ ਨਹੀਂ ਹੋਣਗੇ ਪ੍ਰਕਾਸ਼ ਬਾਦਲ? ਹਾਂਜੀ, ਉਹ ਕਹਿੰਦੇ ਕਿ ਕਾਕਾ ਖੇਤ ਢਿੱਲੀ ਮੱਠੀ ਆ, ਖੇਤ ਆਗਿਆ ਨਹੀਂ ਦਿੰਦੀ, ਜਿਵੇਂ ਆਪਾਂ ਕਹਿੰਦੇ ਨਾ ਕਿ ਸਰੀਰ ਦੱਖ ਨਹੀਂ ਦਿੰਦਾ। ਉਹ ਕਹਿੰਦੇ ਕਿ ਕਾਕੇ ਸਰੀਰ ਦੱਖ ਨਹੀਂ ਦਿੰਦਾ, ਸੋ ਇਸ ਕਰਕੇ ਮੈਂ ਨਹੀਂ ਆਊਂਗਾ। ਗਾਂ ਦੀ ਕੋਈ ਤਰੀਕ ਮਿੱਥ ਲਓ ਤੇ ਮੇਰੇ ਕੋਲੋਂ ਘਰੇ ਆ ਕੇ ਸੂਚਨਾ ਦੇ ਕੇ ਕੁਝ ਤੁਸੀਂ ਸਹਿਮਤੀ ਲੈ ਲਿਓ। ਐਸਾ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਆ ਰਿਹਾ। ਸਵੇਰੇ ਪਤਾ ਲੱਗੂਗਾ ਕਿ ਐਗਜ਼ੈਕਟ ਉਹਨਾਂ ਨੇ ਕੀ ਲਿਖਿਆ ਪੱਤਰ ਦੇ ਵਿੱਚ, ਪਰ ਇੱਕ ਜਰਨਲਿਸਟ ਦੇ ਵਾਲ ਤੇ ਮੈਂ ਦੇਖ ਰਿਹਾ ਸੀਗਾ ਤੇ ਉਹਨੇ ਇਉਂ ਹੀ ਲਿਖਿਆ। ਇਹਨਾਂ ਨੇ SIT ਦੇ ਮੁਖੀ ਨੂੰ ਲਿਖਿਆ ਵਾ ਪੱਤਰ ਕਿ ਤੁਸੀਂ ਹੋਰ ਤਰੀਕ ਮਿੱਥ ਲਓ, ਸਿਹਤ ਮੇਰੀ ਢਿੱਲੀ ਮੱਠੀ ਹੈ, ਕਿ ਮੈਨੂੰ ਫਿਰ ਘਰ ਆ ਕੇ ਸੂਚਿਤ ਕਰ ਦਿਓ ਜਾਂ ਮੇਰੇ ਤੋਂ ਕਨਫਰਮੇਸ਼ਨ ਲੈ ਲਿਓ ਕਿ ਹਾਂ ਭਾਈ ਮੈਂ ਅਵੇਲੇਬਲ ਹਾਂ ਜਾਂ ਨਹੀਂ ਹਾਂ। ਸੋ ਇਹ ਕਹਿ ਲਓ ਕਿ ਇੱਕ ਇਸ ਵੇਲੇ ਦੀ ਵੱਡੀ ਖਬਰ ਆ। ਦੂਜੀ ਖਬਰ ਇਹ ਆ ਰਹੀ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਤਲਬ ਕੀਤਾ ਜਾ ਸਕਦਾ, ਮਤਲਬ ਕਿ ਉਹਨਾਂ ਨੂੰ ਵੀ ਸਮਨਿੰਗ ਹੋ ਸਕਦੀ ਆ। ਹੁਣ ਇਹ ਤੇ ਆਪਾਂ ਨੂੰ ਪਤਾ ਹੀ ਆ, ਸਮਨਿੰਗ ਤੇ ਹੋਣੀ ਆ। ਦੁਬਾਰਾ ਉਹਨਾਂ ਨੇ ਸਾਰੇ ਉਹ ਆਪਾਂ ਵੈਸੇ ਹੀ ਅੰਦਾਜ਼ਾ ਲਾ ਕੇ ਚੱਲ ਰਹੇ ਸਾਂ ਕਿ ਇਹਨਾਂ ਨੇ ਠੀਕ ਉਸੇ ਤਰਜ਼ੇ ਅਮਲ ਤੇ ਕੰਮ ਕਰਨਾ ਹੈ ਜਿਸ ਤਰ੍ਹਾਂ ਦੂਸਰੀ SIT ਨੇ ਕੀਤਾ ਸੀਗਾ। ਤਕਰੀਬਨ ਉਹੀ ਥਿਊਰੀਆਂ, ਉਹੀ ਕਹਾਣੀਆਂ, ਉਹੀ ਗ੍ਰਿਫਤਾਰੀਆਂ, ਉਹੀ ਸਮਨਿੰਗ, ਉਹੀ ਸਟੇਟਮੈਂਟਾਂ। ਮਤਲਬ ਕਿ ਜੇ ਬਾਦਲ ਸਾਹਿਬ ਪੇਸ਼ ਵੀ ਹੋ ਗਏ ਤੇ ਉਹਨੇ ਕਹਿਣਾ ਕਾਕਾ ਮੈਨੂੰ ਤੇ ਪਤਾ ਹੀ ਕੁਛ ਨਹੀਂ ਹੈ, ਮੈਂ ਕਿਹੜਾ ਗੋਲੀ ਚਲਵਾਈ ਆ। ਸੋ ਇਹ ਉਹਨਾਂ ਦੀ ਸਟੇਟਮੈਂਟ ਜਿਹੜੀ ਪਹਿਲਾਂ ਹੋਈ ਆ, ਮੈਨੂੰ ਲੱਗਦਾ ਉਹੀ ਰਹਿਣੀ ਹੈ। ਪਰੰਤੂ ਇਹਦੇ ਵਿੱਚ ਇੱਕ ਕਿਤੇ ਨਾ ਕਿਤੇ ਕਹਿ ਲਓ ਕਿ ਥੋੜਾ ਜਿਹਾ ਰਣਨੀਤਿਕ ਪੈਂਤੜਾ ਵੀ ਹੈ, ਰਾਜਨੀਤਿਕ ਪੈਂਤੜਾ ਵੀ ਤੁਸੀਂ ਉਹਨੂੰ ਆਖ ਸਕਦੇ ਆ। ਵੈਸੇ ਤੇ ਚਲੋ ਸਿਹਤ ਢਿੱਲੀ ਮੱਠੀ ਹੋ ਜਾਂਦੀ ਹੈ, ਕਿਉਂਕਿ ਆਪਾਂ ਕੁਝ ਘੰਟੇ ਪਹਿਲਾਂ ਵੇਖਿਆ ਪ੍ਰਕਾਸ਼ ਸਿੰਘ ਬਾਦਲ ਜੀ ਕਿੰਨੀ ਗਰਮਜੋਸ਼ੀ ਦੇ ਨਾਲ ਨਵੇਂ ਗੱਠਜੋੜ ਦੀਆਂ ਮੁਬਾਰਕਬਾਦ ਦੇ ਰਹੇ ਸੀਗੇ ਬੀਬੀ ਮਾਇਆਵਤੀ ਨੂੰ। ਜੀ ਜੀ। ਉਹ ਤੇ ਭੁੱਲ ਗਏ ਕਿ ਕਿਸੇ ਸਮੇਂ ਇਹਨਾਂ ਨੇ ਪਤੀ ਪਤਨੀ ਕਿਹਾ ਸੀ, 9 ਮਾਸ ਦਾ ਰਿਸ਼ਤਾ ਕਿਹਾ ਸੀ। ਕਿਸੇ ਸਮੇਂ ਆਖਿਆ
ਕਿ ਮੇਰੇ ਜਿਉਂਦੇ ਜੀ ਭਾਜਪਾ ਤੋਂ ਵੱਖ ਨਹੀਂ ਹੋ ਸਕਦੇ। ਉਹ ਭੁੱਲ ਗਏ ਤੇ ਉਹ ਤੇ ਮਾਇਆਵਤੀ ਨੂੰ ਸੱਦੇ ਦੇਣ ਡਿਆ ਸੀ ਕਿ ਤੁਹਾਨੂੰ ਵੀ ਇਲੈਕਸ਼ਨ ਲੜਾ ਦੇਣਾ ਸੀ। ਉਧਰ ਕਾਫੀ ਗਰਮਜੋਸ਼ੀ 'ਚ ਨਜ਼ਰ ਆ ਰਹੇ ਸੀ। ਚਲੋ ਵਿਰਧ ਨੇ, ਹੋ ਸਕਦਾ ਉਸ ਤੋਂ ਬਾਅਦ ਸਿਹਤ ਢਿੱਲੀ ਮੱਠੀ ਵੀ ਹੋ ਜਾਵੇ, ਪਰ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਵੀ ਸ਼ਾਇਦ ਹੀ 1 ਤਰੀਕ ਤੇ ਜਾਣਗੇ। ਮੇਰਾ ਇਹ ਮੰਨਣਾ ਆ ਵਿਅਕਤੀਗਤ ਤੌਰ ਤੇ, ਹੋ ਸਕਦਾ ਮੈਂ ਗਲਤ ਵੀ ਸਾਬਤ ਹੋਵਾਂ ਅੱਗੇ ਜਾ ਕੇ, ਕਿ ਇਹਨਾਂ ਦੀ ਕੋਸ਼ਿਸ਼ ਇਹ ਰਹੇਗੀ ਕਿਉਂਕਿ ਬਹੁਤ ਤਕੜੇ ਵਕੀਲ ਹੈ ਇਹਨਾਂ ਦੇ ਕੋਲ, ਇਹਨਾਂ ਦੀ ਲੀਗਲ ਟੀਮ ਬਹੁਤ ਮਜ਼ਬੂਤ ਆ, ਉਹ ਰਣਨੀਤੀ ਘੜ ਕੇ ਚੱਲਦੇ ਹਮੇਸ਼ਾ। ਇਹ ਨਹੀਂ ਹੈ ਕਿ ਸਮਨ ਆ ਗਿਆ ਨਾਲ ਦੀ ਨਾਲ ਤਾਮੀਲ ਕੀਤਾ, ਨਾਲ ਦੀ ਨਾਲ ਸਾਰੀਆਂ ਚੀਜ਼ਾਂ, ਕਿਉਂਕਿ ਬਹੁਤ ਵੱਡਾ ਅਕਾਲੀਆਂ ਦਾ ਨੈਟਵਰਕ ਆ। ਤਾਂ ਇਹਦੇ ਵਿੱਚ ਅਕਾਲੀ ਦਲ ਦਾ ਯਤਨ ਇਹ ਰਹੇਗਾ ਕਿ ਜੇ ਇਸ ਤਰ੍ਹਾਂ ਕਰਕੇ ਕੁਝ ਹਫ਼ਤੇ ਹੀ ਸਹੀ ਉਹ ਜੇ ਅਸੀਂ ਕੱਢ ਲੈਂਦੇ ਹਾਂ ਤਾਂ ਉਹਦਾ ਫਾਇਦਾ ਅੱਗੇ ਜਾ ਕੇ ਮਿਲ ਸਕਦਾ ਹੈ। ਮਤਲਬ ਕਿ ਹੁਣ ਤੁਸੀਂ ਦੇਖੋ ਕਿ ਇੱਕ ਸਟੇਟਮੈਂਟ ਜਿਹੜੀ ਕਿ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ ਪ੍ਰਕਾਸ਼ ਸਿੰਘ ਬਾਦਲ ਦੀ, ਉਹ ਇਸ ਤਰ੍ਹਾਂ 2 ਹਫ਼ਤੇ ਕੋਈ ਕੱਢ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕੋਈ 2 ਹਫ਼ਤੇ ਕੱਢ ਲੈਂਦੇ। ਮਹੀਨਾ ਇਹ ਗਿਆ ਤਾਂ ਮਹੀਨਾ ਅੱਗੇ ਜਾ ਕੇ ਬਹੁਤ ਕ੍ਰੂਸ਼ਲ ਹੋ ਜਾਏਗਾ। ਇਹ ਚੀਜ਼ ਜਿਹੜੀ ਆ ਉਹ ਤੁਸੀਂ ਹਮੇਸ਼ਾ ਦ੍ਰਿਸ਼ਟੀਗੋਚਰ ਰੱਖਿਓ ਕਿ ਅੱਗੇ ਜਾ ਕੇ ਸਮਾਂ ਬਹੁਤ ਕੀਮਤੀ ਹੋ ਜਾਏਗਾ। ਜਿਸ ਤਰ੍ਹਾਂ ਅੱਜ ਕਹਿ ਲਓ ਕਿ ਵਰੇ ਦੇ 6.5 ਮਹੀਨੇ ਹੋ ਗਿਆ ਪੂਰੇ ਇੰਡੀਆ 'ਚ, ਮਹੀਨੇ 6 ਹੋਰ ਨੇ ਲੈ ਕੇ ਬਹਿ ਕੇ 6 ਮਹੀਨੇ ਮੰਨ ਲਓ ਕੋਈ ਗੱਲ ਤਣ ਪੱਤਨ ਨਹੀਂ ਲੱਗਦੀ ਤਾਂ ਉਹਦਾ ਐਡਵਾਂਟੇਜ ਅਕਾਲੀ ਦਲ ਨੂੰ ਮਿਲਣਾ ਹੈ, ਕਿਉਂਕਿ ਕਾਂਗਰਸ ਪ੍ਰਤੀ ਗੁੱਸਾ ਵਧੇਗਾ। ਫਿਰ ਜੇ ਕੋਈ ਵੱਡੀ ਡਿਵੈਲਪਮੈਂਟ ਨਹੀਂ ਕਰਦੇ ਇਸ ਮਾਮਲੇ 'ਚ ਤਾਂ ਅਕਾਲੀ ਦਲ ਬਾਦਲ ਦੇ ਜਿਹੜੇ ਰਣਨੀਤੀ ਘਾੜੇ ਆ ਉਹ ਇਸ ਚੀਜ਼ ਤੋਂ ਵਾਕਫ ਨੇ ਕਿ ਅਸੀਂ ਜੇ ਲੈ ਦੇ ਕੇ ਕੋਈ 2-4 ਮਹੀਨੇ ਇਨਵੈਸਟੀਗੇਸ਼ਨ 'ਚ ਕਢਾ ਲਈਏ ਤਾਂ ਫਿਰ ਉਸ ਤੋਂ ਬਾਅਦ ਕੋਈ ਮਹੀਨਾ 1.5 ਮਹੀਨਾ ਕੋਈ ਚਾਰਜ ਸ਼ੀਟ ਤੇ ਵੀ ਲੱਗੇਗਾ, ਫਿਰ ਚਾਰਜ ਫਰੇਮ ਹੁੰਦਿਆਂ ਕਰਦਿਆਂ ਮਤਲਬ ਕਿ ਇਲੈਕਸ਼ਨ ਆ ਜਾਏਗਾ। ਸੋ ਇਹ ਕੋਸ਼ਿਸ਼ ਰਹੇਗੀ, ਬਹੁਤ ਹੱਦ ਤੱਕ ਇਹ ਯਤਨ ਕੀਤੇ ਜਾਣਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਤਾਂ ਇਹੀ ਯਤਨ ਕਰ ਰਹੇ ਆ ਨਾ ਕਿ ਇੱਕ ਤਰ੍ਹਾਂ ਨਾਲ ਆਈ ਵਾਸ਼ਡ ਪ੍ਰਕਿਰਿਆ ਆਰੰਭ ਦਿੱਤੀ, ਉਹੀ SIT ਬਣਾ ਦਿੱਤੀ ਜਿਸ SIT ਨੂੰ ਹਾਈ ਕੋਰਟ ਨੇ ਕਿਹਾ ਸੀ ਬਣਾਉਣ ਵਾਸਤੇ। ਉਦੋਂ ਕਹਿੰਦੇ ਸੀਗੇ ਕਿ ਅਸੀਂ ਇਸ ਫੈਸਲੇ ਨੂੰ ਚੈਲੰਜ ਕਰਾਂਗੇ, ਪਰੰਤੂ ਫਿਰ ਉਹਨਾਂ ਨੇ ਲਾਗੂ ਕਰ ਦਿੱਤਾ ਬੋਝ ਕੇ। ਜੇ ਉਹ ਵੀ ਇਹੀ ਕੁਝ ਕਰ ਰਹੇ ਆ ਕਿ ਲੋਕਾਂ ਦਾ ਗੁੱਸਾ ਕਿਸੇ ਤਰੀਕੇ ਨਾਲ, ਵਿਰੋਧੀਆਂ ਦਾ ਜਿਹੜਾ ਸਾਡੇ ਤੇ ਹਮਲਾ ਉਹ ਕਿਸੇ ਤਰੀਕੇ ਨਾਲ, ਅਤੇ ਆਪਣਿਆਂ ਦੀ ਜਿਹੜੀ ਨਾਰਾਜ਼ਗੀ ਆ ਉਹ ਕਿਸੇ ਤਰੀਕੇ ਨਾਲ ਦੂਰ ਕਰ ਦਈਏ ਇਸ ਬਹਾਨੇ, ਉਹ ਵੀ ਇਹੋ ਕੁਝ ਕਰ ਰਿਹਾ। ਸੋ ਕੁੱਲ ਮਿਲਾ ਕੇ ਇਹ ਰਣਨੀਤਿਕ ਪੈਂਤੜੇਬਾਜ਼ੀ, ਰਾਜਨੀਤਿਕ ਪੈਂਤੜੇਬਾਜ਼ੀ ਕਿੱਥੋਂ ਤੱਕ ਜਾਏਗੀ ਪਤਾ ਨਹੀਂ। ਉਹ ਪੰਜਾਬੀ 'ਚ ਨਾ ਇੱਕ ਅਖੌਤ ਪਾਉਂਦੇ ਹੁੰਦੇ ਆ, ਜਿੱਥੇ 100 ਉੱਥੇ 1 ਹੁਣ ਉਹੀ ਕਹਿ ਸਕਦੇ ਆ ਕਿ ਜਿੱਥੇ ਬਹੁਤ ਜ਼ਿਆਦਾ ਖਰਚ ਹੋ ਜਾਂਦਾ ਉੱਥੇ ਫਿਰ ਥੋੜਾ ਜਿਹਾ ਹੋ ਜਾਊਗਾ ਤੇ ਕਿੱਡੀ ਕੁ ਗੱਲ ਆ। ਮਤਲਬ ਕਿ ਬਹੁਤ ਸਮਾਂ ਲੰਘ ਗਿਆ, ਨਿਆਂ ਤੱਕ ਗੱਲ ਪਹੁੰਚੇ ਤਾਂ ਫਾਇਦਾ ਹੈ। ਹੁਣ ਲੇਟ ਲਤੀਫੀ ਤੇ ਹੋ ਹੀ ਚੁੱਕੀ ਆ, ਡਾਢੀ ਹੋ ਚੁੱਕੀ ਆ, ਥੋੜੀ ਵੀ ਜੀ ਡਾਢੀ ਹੋ ਚੁੱਕੀ ਆ, ਪਰ ਉਹ ਕਿਸੇ ਤਣ ਪੱਤਣ ਗੱਲ ਲੱਗ ਜਾਵੇ ਉਹ ਹੀ ਚਲੋ ਵਾਹ ਭਲੀ ਆ। ਪਰ ਹੁਣ ਮੈਨੂੰ ਲੱਗਦਾ ਨਹੀਂ ਹੈ ਕਿ ਬਹੁਤ ਜਲਦੀ ਨਿਬੇੜਾ ਹੋਊਗਾ, ਹਾਲੇ ਕਈ ਗੁੰਝਲਾਂ ਆਪਾਂ ਨੂੰ ਕਾਨੂੰਨੀ ਤੌਰ ਤੇ ਵੇਖਣ ਨੂੰ ਮਿਲੂਗੀਆਂ। ਜੀ ਬਿਲਕੁਲ। ਅਗਲੀ ਗੱਲ ਕਰੀਏ, ਗੈਂਗਸਟਰ ਜੈਪਾਲ ਭੁੱਲਰ ਦਾ ਪਰਿਵਾਰ ਹਾਈ ਕੋਰਟ ਪਹੁੰਚਿਆ। ਹਾਂਜੀ, ਦੇਖੋ ਇਹ ਪਰਿਵਾਰ ਹੈ ਜਿਹੜਾ ਹਾਈ ਕੋਰਟ ਗਿਆ ਵਾ, ਵੈਸੇ ਤੇ ਮੈਨੂੰ ਲੱਗਦਾ ਕਿ ਦੁਨੀਆ ਦੇ ਸਭ ਤੋਂ ਬਦਕਿਸਮਤ ਪਰਿਵਾਰਾਂ 'ਚ ਵੇਖਿਆ। ਬਹੁਤ ਔਖਾ ਹੁੰਦਾ ਹੈ ਜਦੋਂ ਤੁਹਾਡੇ ਘਰ ਡੈਡ ਬੋਡੀ ਪਈ ਹੋਵੇ, ਜਵਾਨ ਪੁੱਤਰ ਦੀ, ਅਣਵਿਆਹੇ ਪੁੱਤਰ ਦੀ, ਉਸ ਪੁੱਤਰ ਦੀ ਜਿਹਨੂੰ ਤੁਸੀਂ ਪਾਲਿਆ ਪੋਸਿਆ ਹੋਵੇ, ਜਿਹਦੇ ਵਿੱਚੋਂ ਬਹੁਤ ਸਾਰੇ ਸੁਪਨੇ ਤੁਸੀਂ ਪੂਰੇ ਕਰਨ ਦੀ ਲੋਚਾ ਰੱਖਦੇ ਹੋਵੋ, ਜਿਹਨੂੰ ਬਹੁਤ ਖੁਰਾਕ ਚਾਰੀ ਹੋਵੇ, ਜਿਹਦੇ ਤੇ ਬਹੁਤ ਜ਼ਿਆਦਾ ਆਸ ਉਮੀਦ ਹੋਵੇ, ਜਦੋਂ ਉਹ ਡੈਡ ਬੋਡੀ ਦੇ ਰੂਪ ਦੇ ਵਿੱਚ ਤੁਹਾਡੇ ਘਰ ਪਿਆ ਹੋਵੇ, ਤੇ ਦੂਸਰਾ ਭਰਾ ਤੇ ਦੋ ਜਾਇਆ ਜਿਹੜਾ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਵੇ, ਤੇ ਉਹ ਸਿਸਟਮ ਨਾਲ ਝਗੜ ਰਿਹਾ ਹੋਵੇ, ਤਾਂ ਮੇਰੇ ਖਿਆਲ ਦੇ ਨਾਲ ਇਹ ਤੋਂ ਵੱਡੀ ਮਾਂ ਪਿਓ ਵਾਸਤੇ ਕੋਈ ਹੋਣੀ ਨਹੀਂ ਹੈਗੀ। ਆਪਾਂ ਕਹਿੰਦੇ ਨਾ ਹੋਣੀ ਵਾਪਰ ਗਈ, ਇਹ ਸਭ ਤੋਂ ਖੂੰਖਾਰ ਰੂਪ ਆ ਹੋਣੀ ਦਾ। ਥੋੜਾ ਜਿਹਾ ਇਸ ਚੀਜ਼ ਨੂੰ ਅਹਿਸਾਸ ਕੇ ਵੇਖੋ, ਮਹਿਸੂਸ ਕੇ ਵੇਖੋ, ਕਿਸ ਤਰ੍ਹਾਂ ਦਾ ਇੱਕ ਬੰਦਾ ਜੇਰਾ ਰੱਖ ਕੇ ਭੱਜਾ ਫਿਰਦਾ ਹੋਏਗਾ, ਕਦੇ DC ਦਫ਼ਤਰ, ਕਦੇ ਕਲਕੱਤੇ, ਕਦੇ ਕਿੱਥੇ। ਨਾਲੇ ਸੁਣੀਦਾ ਹੈ ਜ਼ਾਤੀ ਤੌਰ ਤੇ ਵੀ ਕਿ ਇਹਦਾ ਜਿਹੜਾ ਬਾਪ ਸੀ ਉਹ ਬਹੁਤ ਨੇਕ ਇਨਸਾਨ ਸੀ। ਪੁਲਿਸ ਦੇ ਵਿੱਚ ਬਹੁਤ ਘੱਟ ਨੇਕ ਇਨਸਾਨ ਆਪਾਂ ਸੁਣਦੇ ਹਾਂ, ਪਰ ਬਹੁਤ ਕਹਿੰਦੇ ਕਿ ਵਧੀਆ ਬੰਦਾ ਸੀ। ਪਰ ਤੁਹਾਨੂੰ ਪਤਾ ਹੀ ਹੈ ਵਧੀਆ ਬੰਦਿਆਂ ਦੇ ਨਾਲ ਸਮਾਂ ਜਿਹੜਾ ਵਧੀਆ ਨਹੀਂ ਰਹਿੰਦਾ। ਖੈਰ,
ਬਹੁਤ ਹਮਦਰਦੀ ਆ ਉਸ ਬਾਪ ਨਾਲ, ਤੇ ਘੱਟੋ ਘੱਟ ਬਹੁਤ ਹਮਦਰਦੀ ਆ। ਤਾਂ ਹੁਣ ਦੇਖੋ ਇਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ ਰਾਜ ਕਰਨਵੀਰ ਸਿੰਘ ਜੀ। ਉਹ ਕਹਿੰਦੇ ਆ ਕਿ ਜਦੋਂ ਅਸੀਂ ਡੈੱਡ ਬੋਡੀ ਖੋਲੀ ਆ, ਕਿਉਂਕਿ ਉੱਥੋਂ ਤੇ ਸਾਨੂੰ ਸੀਲਡ ਕਰਕੇ ਦੇਤੀਆਂ ਲਾਸ਼ਾਂ, ਤੇ ਅਸੀਂ ਉੱਥੇ ਆਂਢ ਗੁਆਂਢ ਚੋਂ ਪਤਾ ਕੀਤਾ, ਤੇ ਉਹ ਕਹਿੰਦੇ ਆ ਕਿ ਮੁੰਡੇ ਤੁਹਾਡੇ ਭਾਈ ਇੱਥੇ ਰਹਿੰਦੇ ਸੀ, ਅਸੀਂ ਵੇਖੇ ਆ, ਥੋੜਾ ਬਹੁਤਾ ਬਾਹਰ ਅੰਦਰ ਜਾਂਦੇ ਸੀ, ਆਪਦਾ ਫੂਡ ਫੜ ਲੈ ਕੇ ਤੇ ਅੰਦਰ ਵੜ ਜਾਂਦੇ ਸੀ। ਉਦਣ ਇਹਨਾਂ ਨੂੰ ਫੜਿਆ ਗਿਆ। ਇਹ ਜੈਪਾਲ ਦੇ ਪਿਓ ਨੇ ਗੱਲ ਕਹੀ ਆ, ਭਪਿੰਦਰ ਸਿੰਘ ਨੇ। ਪਰ ਦੂਜੇ ਪਾਸੇ ਜੱਸੀ ਦੇ ਪਰਿਵਾਰ ਨੇ ਉਹਦਾ ਸੰਸਕਾਰ ਕਰ ਦਿੱਤਾ ਹੈ। ਇਹ ਵੱਡੀ ਗੱਲ ਹੈ ਜੀ। ਖੈਰ ਹੁਣ ਇਹ ਕਹਿੰਦੇ ਆ ਕਿ ਉਦੋਂ ਸਾਨੂੰ ਇਹਨਾਂ ਨੇ ਕਹਿਤਾ ਕਿ ਕੈਮੀਕਲ ਲੱਗਾ ਬੋਡੀਆਂ ਨੂੰ, ਤੇ ਭਾਈ ਤੁਸੀਂ ਖੋਲਿਓ ਨਾ। ਅਸੀਂ ਆ ਗਏ ਹਾਂ, ਹੁਣ ਜਦੋਂ ਸੰਸਕਾਰ ਕਰਨ ਲੱਗੇ ਆ ਉਦੋਂ ਤੇ ਬੋਡੀ ਨੂੰ ਖੋਲਿਆ ਜਾਊਗਾ ਨਾ, ਨਵਾਉਣਾ ਧੋਣਾ, ਤੁਹਾਨੂੰ ਪਤਾ ਆਪਣੀਆਂ ਰਸਮਾਂ ਹੁੰਦੀਆਂ ਨੇ। ਤੇ ਉਹ ਜਦੋਂ ਰਸਮਾਂ ਕਰਨ ਲੱਗੇ ਆ ਤੇ ਕਹਿੰਦੇ ਆ ਕਿ ਬਹੁਤ ਸਾਰੇ ਫ੍ਰੈਕਚਰ ਨਿਕਲੇ ਆ, ਮਤਲਬ ਕਿ ਜਿਵੇਂ ਜਵਾਨ ਬੰਦੇ ਦਾ ਮੋਢਾ ਟੁੱਟਣਾ, ਬਾਂਹ ਟੁੱਟਣੀ, ਪਸਲੀਆਂ ਟੁੱਟਣੀਆਂ, ਜਾਂ ਕਹਿ ਲਓ ਕਿ ਗੁੱਝੀਆਂ ਸੱਟਾਂ ਦੇ ਨਿਸ਼ਾਨ। ਉਹ ਕਹਿੰਦੇ ਕਿ ਮੁਕਾਬਲੇ, ਕਿਉਂਕਿ ਹੁਣ ਉਹ ਖੁਦ ਬਾਪ ਹੈ ਜਿਹੜਾ ਜੈਪਾਲ ਦਾ, ਖੁਦ ਰਿਟਾਇਰਡ ਪੁਲਿਸ ਆ, ਉਹ ਕਹਿੰਦਾ ਕਿ ਇਸ ਤਰ੍ਹਾਂ ਟਾਰਚਰ ਦੇ ਨਿਸ਼ਾਨ ਹੈ ਸਿੱਧੇ ਤੌਰ ਤੇ। ਸੋ ਉਹ ਗਏ ਸੀ ਡਿਪਟੀ ਕਮਿਸ਼ਨਰ ਕੋਲ। ਡਿਪਟੀ ਕਮਿਸ਼ਨਰ ਕਹਿੰਦੇ ਕਿ ਵੇਖੋ ਮਾਮਲਾ ਜਿਹੜਾ ਕਲਕੱਤੇ ਦਾ ਆ, ਅਸੀਂ ਦੁਬਾਰਾ ਪੋਸਟਮਾਰਟਮ ਦਾ ਹੁਕਮ ਨਹੀਂ ਦੇ ਸਕਦੇ, ਤਾਂ ਤੁਸੀਂ ਕੋਰਟ ਚੋਂ ਲਿਆਓ, ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਅਸਲ ਦੇ ਵਿੱਚ ਇਹ ਸੁਣਨ ਨੂੰ ਵੀ ਮਿਲ ਰਿਹਾ ਵਾ ਕਿ CMO ਆ ਜਿਹੜਾ, ਮਤਲਬ ਕਿ ਮੁੱਖ ਮੰਤਰੀ ਦਾ ਦਫ਼ਤਰ, ਉਹ ਡਾਇਰੈਕਟਲੀ ਇਨਵੋਲਵ ਹੈ ਇਸ ਮਾਮਲੇ 'ਚ। ਫਿਰ ਪੈਰ ਕਿੱਥੇ ਲੱਗਣੇ, ਮਤਲਬ ਕਿ ਪ੍ਰੈਸ਼ਰਾਈਜ਼ ਤੇ ਇਸ ਕਰਕੇ ਕੀਤਾ ਜਾ ਰਿਹਾ ਵਾ ਕਿ ਜਲਦੀ ਜਲਦੀ ਸੰਸਕਾਰ ਕਰਕੇ ਕੰਮ ਨਵੇੜਾ ਕਰ ਦੇਵੇਗਾ। ਪਰੰਤੂ ਉਹ ਘਰ ਵਾਲੇ ਆ ਜਿਹੜੇ ਨਹੀਂ ਮੰਨਦੇ। ਹੁਣ ਉਹਨਾਂ ਨੇ ਰੁਖ ਕੀਤਾ ਹਾਈ ਕੋਰਟ ਦਾ। ਹਾਈ ਕੋਰਟ ਦੇ ਵਿੱਚ ਅੱਜ ਛੁੱਟੀ ਸੀ। ਵੈਸੇ ਕੇਸ ਤਾਂ ਇਹ ਲੱਗੂਗਾ ਸੁਣਵਾਈ ਤੇ ਜਲਦੀ, ਕਿਉਂਕਿ ਛੁੱਟੀ ਤੋਂ ਬਾਅਦ ਇਹੋ ਜਿਹੇ ਮਾਮਲੇ, ਵੈਸੇ ਤਾਂ ਕੋਵਿਡ ਕਰਕੇ ਤੁਹਾਨੂੰ ਪਤਾ ਹਾਈ ਕੋਰਟ ਛੋਟੇ ਮੋਟੇ ਕੇਸ ਨਹੀਂ ਸੁਣਦਾ। ਬਹੁਤ ਜਿਹੜੇ ਗੰਭੀਰ ਕੇਸ ਹੁੰਦੇ ਆ, ਬਹੁਤ ਲਾਜ਼ਮ ਕੇਸ ਹੁੰਦੇ ਆ ਜਿਹੜੇ, ਉਹ ਲੱਗਦੇ ਨੇ। ਤਾਂ ਇਹ ਕੇਸ ਲੱਗੇਗਾ ਕਿਉਂਕਿ ਇੱਕ ਡੈੱਡ ਬੋਡੀ ਜਿਹੜੀ ਆ ਉਹ ਮੋਰਚਰੀ 'ਚ ਰੱਖਣਗੇ। ਹੁਣ ਵੈਸੇ ਘਰੇ ਤਾਂ ਇੰਨਾ ਚਿਰ ਨਹੀਂ ਰੱਖ ਸਕਦੇ, ਕਿ ਇੱਕ ਡੈੱਡ ਬੋਡੀ ਜਿਹੜੀ ਆ ਮੋਰਚਰੀ 'ਚ ਪਈ ਹੋਊਗੀ, ਔਰ ਉਹ ਡੈੱਡ ਬੋਡੀ ਉਸ ਬੰਦੇ ਦੀ ਆ ਜਿਹਦੇ ਤੇ ਇਨਾਮ 10 ਲੱਖ ਸੀਗਾ। ਸੋ ਇਸ ਕਰਕੇ ਇੱਕ ਲਾਅ ਐਂਡ ਆਰਡਰ ਦੀ ਵੀ ਤੁਹਾਨੂੰ ਪਤਾ ਨਾ ਕਿ ਇੱਕ ਦਵਾਈ ਦਿੱਤੀ ਜਾਂਦੀ ਆ ਕਿ ਜਲਦੀ ਜੀ ਸੰਸਕਾਰ ਕਰਾਉਣ ਦਾ ਹੁਕਮ ਦਿੱਤਾ ਜਾਵੇ, ਜਾਂ ਜੋ ਵੀ ਹੈ। ਪਰ ਇਹ ਗੱਲ ਪਰਿਵਾਰ ਨੇ ਜ਼ਰੂਰ ਆਖੀ ਆ। ਉਹਨਾਂ ਨੇ ਆਖਿਆ ਕਿ ਵੇਖੋ ਗੱਲ ਇਹ ਆ ਕਿ ਹਾਈ ਕੋਰਟ 'ਚ ਆਖ ਦੂਗਾ ਤੇ ਅਸੀਂ ਸੰਸਕਾਰ ਕਰ ਦਿਆਂਗੇ, ਪਰ ਅਸੀਂ ਘੱਟੋ ਘੱਟ ਹਾਈ ਕੋਰਟ ਦੇ ਵਿੱਚ ਜਾ ਕੇ ਅਜ਼ਮਾਇਸ਼ ਜ਼ਰੂਰ ਕਰਾਂਗੇ। ਦੇਰ ਸ਼ਾਮ ਇੱਕ ਖਬਰ ਹੋਰ ਵੀ ਮੇਰੇ ਨਜ਼ਰੀ ਚੜੀ ਆ, ਮੈਂ ਪੁਸ਼ਟੀ ਤੇ ਨਹੀਂ ਕਰਦਾ, ਬਹੁਤ ਕਹਿ ਲਓ ਕਿ ਰਿਲਾਇਬਲ ਪੱਤਰਕਾਰ ਹੈ ਜਿਨ੍ਹਾਂ ਨੇ ਆਪਣਾ ਨਵਾਂ ਵੈਬ ਚੈਨਲ ਸ਼ੁਰੂ ਕੀਤਾ ਵਾ। ਉਹਨਾਂ ਤੇ ਲੱਗ ਰਹੀ ਸੀ ਕਿ ਸ਼ਾਇਦ ਸੁਪਰੀਮ ਕੋਰਟ 'ਚ ਵੀ ਪਹੁੰਚੇ ਨੇ, ਪਹੁੰਚ ਕੀਤੀ ਆ, ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਹਾਈ ਕੋਰਟ 'ਚ ਛੁੱਟੀ ਆ, ਪਰ ਉਹਦੀ ਆਪਾਂ ਪੁਸ਼ਟੀ ਨਹੀਂ ਕਰਦੇ ਫਿਲਹਾਲ। ਪਰ ਹਾਈ ਕੋਰਟ ਦਾ, ਕਿਉਂਕਿ ਉਹਦੇ ਬਾਪ ਨੇ ਸਿੱਧਾ ਆ ਕੇ ਕਿਹਾ ਸੀਗਾ ਕਿ ਅਸੀਂ ਜਾ ਰਹੇ ਹਾਂ, ਵਕੀਲ ਨੇ ਵੀ ਆ ਕੇ ਪੁਸ਼ਟੀ ਕੀਤੀ ਸੀ। ਸੋ ਲਿਹਾਜ਼ਾ ਦੇਖਦੇ ਆ ਕਿ ਕੱਲ੍ਹ ਨੂੰ ਕੀ ਮਾਮਲਾ ਇਹ ਵਿਚਾਰਿਆ ਜਾਂਦਾ, ਹਾਈ ਕੋਰਟ 'ਚ ਜਾਂ ਸੁਪਰੀਮ ਕੋਰਟ 'ਚ ਕਿੱਥੇ ਜਾਇਆ ਜਾਂਦਾ, ਦੇਖਣਾ ਹੋਏਗਾ। ਪਰ ਮੈਨੂੰ ਲੱਗਦਾ ਕਿ ਮਾਮਲਾ ਹਾਈ ਕੋਰਟ ਹੀ ਹੈਗਾ। ਜੇ ਸੁਪਰੀਮ ਕੋਰਟ ਡਾਇਰੈਕਟਲੀ ਗਏ ਵੀ, ਸੁਪਰੀਮ ਕੋਰਟ ਇਹ ਹਦਾਇਤਾਂ ਕਰ ਸਕਦਾ ਕਿ ਤੁਸੀਂ ਪਹਿਲਾਂ ਹਾਈ ਕੋਰਟ ਜਾਓ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰੀਏ, ਕੇਂਦਰ ਨੇ ਖੇਤੀ ਸਬਸਿਡੀਆਂ ਲਈ ਪਾਇਆ ਚੋਗਾ। ਹਾਂਜੀ ਦੇਖੋ, ਇਹ ਉਹੀ ਆ ਜਿਵੇਂ ਪਿਛਲੇ ਸਾਲ ਆਪਾਂ ਗੱਲਾਂ ਬਾਤਾਂ ਵਾਹਵਾ ਦੇਰ ਕਰਦੇ ਰਹੇ ਹਾਂ। ਬਿਜਲੀ ਸੋਧ ਬਿੱਲ 2020 ਵਾਲਾ ਮਸਲਾ ਜਿਹੜਾ, ਉਹ ਠੀਕ ਵੈਸਾ ਹੀ ਆ। ਹੁਣ ਦੇਖੋ ਚੱਕਰ ਕੀ ਆ ਕਿ ਇਹ ਜਿਹੜਾ ਕੰਮ ਇਹਨਾਂ ਨੇ ਕੀਤਾ ਪਿਛਲੇ ਸਾਲ ਵੀ ਕੀਤਾ ਸੀ। ਪਹਿਲਾਂ ਤਾਂ ਮੈਂ ਤੁਹਾਡੀ ਦ੍ਰਿਸ਼ਟੀਗੋਚਰ ਦੀ ਗੱਲ ਕਰ ਦੇਵਾਂ ਕਿ ਇਹਨਾਂ ਨੇ ਪਿਛਲੇ ਸਾਲ ਵੀ ਵਰਬਲੀ ਕਿਹਾ ਸੀਗਾ, ਫਿਰ ਓਫੀਸ਼ਲੀ ਵੀ ਹੋ ਗਏ ਸੀਗੇ। ਵਰਬਲੀ ਇਹਨਾਂ ਨੇ ਇਹੋ ਗੱਲ ਕਹੀ ਸੀਗੀ ਰਾਜਾਂ ਨੂੰ ਬੋਚ ਕੇ ਜੇ ਕਿ ਅਸੀਂ ਬਿਜਲੀ ਸੋਧ ਬਿੱਲ ਲਿਆਵਾਂਗੇ, ਤੁਸੀਂ ਉਹ ਸੋਧਾਂ ਲਾਗੂ ਕਰ ਦਿਓ ਤੇ ਤੁਹਾਨੂੰ ਅਸੀਂ GSDP ਦਾ ਇੱਕ ਥੋੜਾ ਜਿਹਾ ਹਿੱਸਾ ਰਿਆਇਤ ਵਜੋਂ ਦੇਵਾਂਗੇ ਕਿ ਤੁਸੀਂ ਬੋਰੋ ਕਰ ਸਕਦੇ ਆ। ਕਿਉਂਕਿ ਪਿਛਲੇ ਸਾਲ ਕੀ ਹੋਇਆ ਸੀਗਾ, ਕੰਪਲੀਟਲੀ ਲੋਕਡਾਊਨ ਸੀਗਾ ਇੰਡੀਆ ਦੇ ਵਿੱਚ। ਜਿਵੇਂ ਆਪਣੇ ਪੰਜਾਬ 'ਚ ਐਤਕੀ ਕੈਪਟਨ ਨੇ ਅੱਛਾ ਕੰਮ ਕੀਤਾ ਕਿ ਚਲੋ ਕੇਸ ਵੀ ਘਟੇ, ਕਿਸੇ ਤਰੀਕੇ ਨਾਲ ਘਟੇ ਉਸ ਬਹਿਸ ਦਾ ਵਿਸ਼ਾ। ਪਰੰਤੂ ਇਸ ਵਾਰੀ ਇਹਨਾਂ ਨੇ ਕੰਪਲੀਟਲੀ ਲੋਕਡਾਊਨ ਨਹੀਂ ਕੀਤਾ, ਕੰਮ ਵੀ ਚੱਲਦਾ ਰਿਹਾ, ਨਾਲ ਕਰੋਨਾ ਨਾਲ ਇਹਨਾਂ ਦਾ ਜੰਗ ਵੀ ਚੱਲਦਾ ਰਿਹਾ, ਤਾਂ ਦੋਨੇ ਚੀਜ਼ਾਂ ਹੋ ਗਈਆਂ। ਪਰ ਪਹਿਲਾਂ ਤਾਂ ਬਲੰਡਰ ਸੀਗਾ ਨਾ, ਸਭ ਕੁਛ ਇਹਨਾਂ ਨੇ ਠੱਪ ਕਰ ਦਿੱਤਾ। ਤਾਂ ਉਦੋਂ ਪੋਜੀਸ਼ਨ ਬੜੀ ਟਾਈਟ ਸੀਗੀ ਰਾਜਾਂ ਦੀ। ਰਾਜ ਆਪ ਕਹਿੰਦੇ ਸੀਗੇ ਕਿ ਘੱਟੋ ਘੱਟ ਯਾਰ ਸਾਨੂੰ ਬੋਰੋ ਕਰਨ ਲਈ ਰਿਲੈਕਸੇਸ਼ਨ ਦੇ ਦਿਓ ਨਾ। ਅਸਲ 'ਚ ਕੀ ਆ, ਖਬਰ ਤਾਂ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਟ੍ਰੈਂਡ ਕੀਤੀ ਦੇਖ ਲੈਣੀ ਆ।
ਜਾਂ ਦੇਖ ਲਈ ਹੋਊਗੀ। ਮਸਲਾ ਕੀ ਆ, ਅੱਗੇ ਕੀ ਹੁੰਦਾ ਸੀਗਾ ਕਿ GSDP, ਜਿਵੇਂ ਆਪਣੇ ਦੇਸ਼ ਦੀ GDP ਹੁੰਦੀ ਹੈ ਕਿਸੇ ਦੀ, US ਦੀ GDP ਹੈ, ਜਿਵੇਂ ਬਹੁਤ ਵੱਡੀ GDP ਹੈ US ਦੀ, ਤਾਂ ਉਹ US ਦੀ GDP ਤਾਂ ਹੀ ਬਣਦੀ ਹੈ ਨਾ ਜੇ ਸਟੇਟਾਂ ਦੀ GSDP ਹੈ, ਮਤਲਬ ਕਿ ਪ੍ਰੋਡਕਸ਼ਨ ਸਟੇਟਾਂ 'ਚ ਹੁੰਦੀ ਹੈ। ਇਸੇ ਤਰ੍ਹਾਂ ਸਾਡੇ ਵੀ ਹਿਸਾਬ ਲਾ ਲਓ ਕਿ ਜੇ ਆਪਾਂ ਚੌਲ ਤੋਂ ਲੈ ਕੇ ਜੇ ਦੇਖੀਏ ਤਾਂ ਸਾਡੇ ਕਾਰਖਾਨੇ ਦੇ ਵਿੱਚ ਬਹੁਤ ਵੱਡੀ ਜੇ ਕੋਈ ਮਸ਼ੀਨ ਬਣਦੀ ਹੈ, ਉਹਦੇ ਵਿੱਚ ਸਾਰੇ ਹੀ ਜਿੰਨੀ ਆਪਣੀ ਪ੍ਰੋਡਕਸ਼ਨ ਆ ਜਾਂਦੀ ਹੈ, ਪ੍ਰੋਡਕਟੀਵਿਟੀ ਆ ਜਾਂਦੀ ਹੈ, ਜਿੰਨੀਆਂ ਆਪਣੀ ਪੈਦਾਵਾਰ ਦੀਆਂ ਜਿਹੜੀਆਂ ਸਾਰੀਆਂ ਰਕਮਾਂ ਆ ਜਾਂਦੀਆਂ, ਉਹ ਕੁੱਲ ਜੋੜ ਬਣ ਜਾਂਦਾ GSDP, ਕਿ ਸਾਡੀ ਪੈਦਾਵਾਰ ਕਿੰਨੀ ਹੈ। ਅੰਦਾਜ਼ਾ ਆਪਣੀ ਪੈਦਾਵਾਰ ਪੰਜਾਬ ਦੀ ਹੈਗੀ 6.5 ਲੱਖ ਕਰੋੜ ਅੰਦਾਜ਼ਾ। ਮੈਂ ਤੁਹਾਨੂੰ ਐਵੇਂ ਕਹਾਂ ਕਿ ਮੈਂ ਸਿੱਧਾ ਅੰਕੜਾ ਨਹੀਂ ਦੇਖਿਆ। ਖੈਰ, ਤਾਂ ਹੁਣ RBI ਨੇ ਇੱਕ ਨਾ ਇਹਨਾਂ ਤੇ ਕੈਪ ਲਾ ਦਿੱਤੀ, ਜਿੱਦਾਂ ਆਪਾਂ ਕਹਿੰਦੇ ਆ ਕਿ ਹੱਦ ਲਾ ਦਿੱਤੀ, ਕਿਉਂਕਿ ਅੱਗੇ ਕੀ ਕਰਦੇ ਸੀ ਕਿ ਇਹ GSDP ਦਾ ਮਤਲਬ ਕਿ ਕੋਈ 10% ਵੀ ਲੈ ਜਾਂਦਾ ਸੀ, 7 ਵੀ ਲੈ ਜਾਂਦਾ ਸੀ ਕਰਜ਼ਾ ਹਰੇਕ ਸਾਲ। ਇਹਨਾਂ ਨੇ ਆਖਿਆ ਸੀਗਾ ਕਿ ਤੁਸੀਂ 2.5 ਤੋਂ ਵੱਧ ਨਹੀਂ ਲਿਜਾ ਸਕਦੇ, ਪਤਾ ਨਹੀਂ 2.5 ਜਾਂ 3 ਇੱਥੇ ਰੱਖਤਾ, ਮਤਲਬ ਕਿ ਇਹਨਾਂ ਨੇ ਇੱਕ ਹੱਦ ਲਾ ਦਿੱਤੀ ਕਿ ਇਹਨੂੰ ਤੁਸੀਂ ਕ੍ਰਾਸ ਨਹੀਂ ਕਰ ਸਕਦੇ, GSDP ਦਾ ਤੁਸੀਂ ਇੰਨਾ ਕੁ ਲੈ ਸਕਦੇ ਆ। ਤਾਂ ਪਿਛਲੇ ਸਾਲ ਇਹਨਾਂ ਨੇ ਆਖਿਆ ਸੀਗਾ ਕਿ ਸਾਡੀਆਂ ਗੱਲਾਂ ਮੰਨ ਲਓ, ਲੱਖਾਂ ਮੰਨੀਆਂ ਤੋਂ ਇੱਕ ਸਾਡੀ ਮੰਨਵੇ, ਕਿ ਤੁਸੀਂ ਆਹ ਗੱਲਾਂ ਮੰਨ ਲਓ, ਤੁਹਾਨੂੰ ਅਸੀਂ 0.5% ਤੋਂ ਲੈ ਕੇ 1% ਬੋਰੋ ਅਸੀਂ ਰਿਲੈਕਸੇਸ਼ਨ ਦੇ ਰੂਪ ਦੇ ਵਿੱਚ ਕਰਨ ਵਾਸਤੇ ਅਲਾਉ ਕਰ ਦਿਆਂਗੇ। ਆਹ ਫੰਡਾ ਸੀ। ਕੈਪਟਨ ਹੋਰੀ ਮੰਨ ਗਏ ਸੀ, ਇਹ ਹੁਣ ਮੰਨਣ ਜਾਂ ਨਾ ਮੰਨਣ। ਕੈਪਟਨ ਮੰਨ ਗਿਆ ਸੀ, ਇਹਨਾਂ ਨੇ ਸਾਰਾ ਪਲਾਨ ਤਿਆਰ ਕਰ ਦਿਆ ਸੀ, ਭਲਾ ਹੋਵੇ ਕਿਸਾਨਾਂ ਦਾ, ਇਹ ਸੜਕਾਂ ਤੇ ਆ ਗਏ। ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਤੇ ਸਿੱਧਾ ਮਾਜਰਾ ਜੁੜਿਆ ਕਿਸਾਨਾਂ ਦੇ ਨਾਲ, ਉਹਦੇ 'ਚ ਕੀ ਹੋਣਾ ਕਿ ਜਿਵੇਂ ਆਪਣੇ ਸਿਲੰਡਰ ਤੇ 200-250 ਰੁਪਇਆ ਸਬਸਿਡੀ ਆਉਂਦੀ ਸੀ, ਇਹ ਆਏ ਮਾਨਯੋਗ ਹਿੰਦੂ ਹਿਰਦੇ ਸਮਰਾਟ ਨਰਿੰਦਰ ਦਮੋਦਰ ਦਾਸ ਜੀ ਮੋਦੀ, ਤਾਂ ਉਹ ਆਏ ਤਾਂ ਉਹਨਾਂ ਨੇ ਕੀ ਕਿਹਾ ਕਿ ਤੁਹਾਡੇ ਨਾਲ ਡਾਇਰੈਕਟ ਖਾਤਿਆਂ 'ਚ ਘਲਾਵਾਂਗੇ ਪੈਸੇ। ਬਹੁਤ ਸਕੀਮਾਂ ਇਹਨਾਂ ਨੇ ਇਸ ਤਰ੍ਹਾਂ ਚਲਾਈਆਂ ਨੇ। ਤਾਂ ਉਹ ਕੀ ਹੋਇਆ ਕਿ ਕਿੱਥੇ ਸਾਡੇ 220 ਰੁਪਈਏ ਆਉਂਦੀ ਸੀ, ਹੁਣ ਇਕੱਲੀ 20 ਰੁਪਈਏ ਸਬਸਿਡੀ ਆਉਂਦੀ ਹੈ। ਘਟਾਈ ਗਏ, ਹੌਲੀ ਬਿਲਕੁਲ ਹੀ ਖਤਮ ਕਰ ਦਿੱਤੀ। ਵੱਡੇ ਬੰਦੇ ਨੂੰ ਤੇ ਕੋਈ ਉਹਦਾ ਫਰਕ ਨਹੀਂ ਬਹੁਤਾ ਪਿਆ, ਪਰ ਆਪਣੇ ਵੀ ਤਾਂ ਤੁਸੀਂ ਦੇਖੋਗੇ ਨਾ ਕਿ ਜਨਰਲ ਵਰਗ ਦੇ ਵਿੱਚ ਜਾਂ ਆਮ ਸ਼ਹਿਰੀ ਦੇ ਵਿੱਚ ਇਹ ਤਾਂ ਜ਼ਰੂਰਤ ਹੈ ਰਸੋਈ। ਇੱਕ ਰਸੋਈ ਦਾ ਸਿਲੰਡਰ ਹੀ 1 ਮਹੀਨੇ ਦਾ 1000 ਰੁਪਈਏ ਦਾ, ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਤਕਰੀਬਨ 1000 ਰੁਪਈਏ ਦਾ। ਤੇ ਸਰੋਂ ਦਾ ਤੇਲ 200 ਰੁਪਈਏ ਦਾ ਲੀਟਰ ਆ। ਤੇ ਸਾਬਣ ਦੀ ਵੀ ਟਿੱਕੀ ਮੈਨੂੰ ਲੱਗਦਾ ਕਿ ਕੋਈ 20 ਤੋਂ ਘੱਟ 25 ਤੋਂ ਘੱਟ ਹੋਣੀ ਨਹੀਂ। ਦੱਸੋ ਗਰੀਬ ਬੰਦਾ ਕਰੂਗਾ ਕਿ 6.5% ਦੀ ਮਹਿੰਗਾਈ ਦਰ ਰਹੀ ਆ ਮਈ ਦੀ, 6.5% ਦੀ। ਤੇ MSP ਕਿੰਨਾ ਵਧਾਇਆ ਇਹਨਾਂ ਨੇ ਓਵਰਆਲ? 3.5% ਵੀ ਨਹੀਂ। ਤਾਂ ਹੁਣ ਜਿਹੜੀ ਗੱਲ ਆ, ਇਹਨਾਂ ਨੇ ਚੋਗਾ ਪਾ ਦਿੱਤਾ, ਕਿਸਾਨ ਆ ਗਏ ਮੈਦਾਨ ਦੇ ਵਿੱਚ। ਇਹਨਾਂ ਨੂੰ ਪਤਾ ਲੱਗ ਗਿਆ ਕਿ ਕਿਸਾਨਾਂ ਨਾਲ ਜੁੜਿਆ ਮਾਮਲਾ, ਕਿਸਾਨ ਬੁੱਝ ਜਾਣਗੇ ਕਿ ਡਾਇਰੈਕਟ ਖਾਤਿਆਂ 'ਚ ਆਊਗੀ ਸਿੱਧੀ ਸਬਸਿਡੀ, ਉਹ ਆਉਣੀ ਆ ਸਾਲ 6 ਮਹੀਨੇ। ਮੁੜ ਕੇ ਇਹਨਾਂ ਨੇ ਭਾਈ ਸਾਨੂੰ ਕਹਿ ਦੇਣਾ ਕਿ ਆਪਦਾ ਭਾਰ ਆਪ ਚੁੱਕੋ। ਤੇ ਜਦੋਂ ਇਹਨਾਂ ਨੇ ਵੇਖਿਆ, ਫਿਰ ਇਹਨਾਂ ਨੇ ਮਤਾ ਪਾਤਾ, ਰੱਦ ਕਰ ਦਿੱਤਾ। ਸੋ ਇੱਕ ਵਾਰੀ ਫਿਰ ਕੇਂਦਰ ਨੇ ਸਾਰੇ ਰਾਜਾਂ ਨੂੰ ਪੱਤਰ ਲਿਖਿਆ ਕਿ ਭਾਈ ਸੌਦਾ ਇੱਕੋ ਜਿਹਾ, ਦਿਲ ਦੇਣਾ ਤੇ ਦਿਲ ਮੰਗਣਾ। ਹੁਣ ਸੌਦਾ ਇੱਕੋ ਜਿਹਾ ਕਿ ਤੁਹਾਨੂੰ ਪੈਸਿਆਂ ਦੀ ਲੋੜ ਆ ਤੇ ਸਾਨੂੰ ਇਹ ਸਬਸਿਡੀਆਂ ਖਤਮ ਕਰਨ ਦੀ ਬੜੀ ਕਾਹਲ ਆ। ਕਿਰਪਾ ਕਰਕੇ ਤੁਸੀਂ ਵੀ ਰਜ਼ਾਮੰਦ ਹੋ ਜਾਓ, ਆਪਾਂ ਵੀ ਰਜ਼ਾਮੰਦ ਹੋ ਜਾਂਦੇ। ਸਿਕੰਦਰ ਨੇ ਆਖਿਆ ਸੀ ਨਾ, ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲਓ, ਨਿਬੜ ਜਾਂਦੇ ਨੇ। ਤਾਂ ਰਜ਼ਾਮੰਦੀ ਕਰ ਲਓ। ਹੁਣ ਕਈ ਰਾਜ ਜਿਹੜੇ ਇਹਨਾਂ ਦੇ ਆ, ਉਹ ਤੇ ਤੁਹਾਨੂੰ ਪਤਾ ਹੀ, ਉਹਨਾਂ ਨੇ ਤਾਂ ਸਹੀ ਪਾ ਦੇਣੀ ਆ। ਮੱਧ ਪ੍ਰਦੇਸ਼ ਪਹਿਲਾਂ ਹੀ ਲਾਗੂ ਕਰ ਚੁੱਕਾ ਵਾ ਇਹਨੂੰ ਜੀ। ਪਰ ਦੂਸਰੇ ਪਾਸੇ ਇਹਨਾਂ ਦਾ ਜੋ ਪ੍ਰਤੀਕਰਮ ਆਇਆ ਪੰਜਾਬ ਸਰਕਾਰ ਦਾ, ਉਹ ਇਹ ਆਇਆ ਕਿ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਇਹ ਚੀਜ਼ ਜਿਹੜੀ ਆ ਲਾਗੂ ਨਹੀਂ ਕਰਾਂਗੇ। ਉਹ ਇਸ ਕਰਕੇ ਕਹਿ ਰਹੇ ਆ ਕਿਉਂਕਿ ਇੱਕ ਤੇ ਕਿਸਾਨਾਂ ਦਾ ਡੱਡਾ ਜਿਹੜਾ ਉਹਨੂੰ ਤੇਲ ਲਾ ਕੇ ਅਗਲਿਆਂ ਨੇ ਰੱਖਿਆ ਹੋਇਆ, ਮੋਹਰਾਂ 'ਚ ਮਾਰਨਗੇ ਇਹਨਾਂ ਦੀ। ਦੂਜੀ ਚੀਜ਼ ਇਹ ਆ ਕਿ ਐਤਕੀ ਇਲੈਕਸ਼ਨ ਦਾ ਵਰਾ ਹੈ ਤੇ ਬਿਜਲੀ, ਮੁਫਤ ਬਿਜਲੀ ਜਿਹੜੀ ਆ, ਉਹ ਇੱਕ ਬਹੁਤ ਵੱਡੀ ਰਾਜਨੀਤਿਕ ਖੇਡ ਹੈ। ਤੁਹਾਨੂੰ ਯਾਦ ਹੋਣਾ ਕਾਂਗਰਸ ਨੇ ਇੱਕ ਵਾਰੀ ਉਹ ਬੰਦ ਵੀ ਕਰ ਦਿੱਤੀ ਸੀ, ਬਚਾ ਲਿਓ, ਇਹ ਇਹਨਾਂ ਨੂੰ ਚਾਲੂ ਕਰਨੀ ਪਈ ਸੀਗੀ। ਤਾਂ ਇਸ ਕਰਕੇ ਉਹ ਬਹੁਤ ਵੱਡੀ ਖੇਡ ਆ, ਵੋਟ ਨਾਲ ਜੁੜੀ ਵੀ ਹੈ। ਹਾਂ, ਉਹਦੇ 'ਚ ਸਬਸਿਡੀ 'ਚ ਰਿਫਾਰਮਸ ਹੋ ਜਾਣ ਤਾਂ ਕੋਈ ਮਾੜੀ ਗੱਲ ਨਹੀਂ ਹੈ, ਸਬਸਿਡੀ ਵੀ ਸਾਡੇ ਪੈਸਿਆਂ ਦੀ ਹੁੰਦੀ ਆ। ਪਰੰਤੂ ਹੁਣ ਇਹ ਜਿਹੜਾ ਮਾਜਰਾ ਹੈ, ਇਹ ਦੇਖੋ ਇਸ ਤਰ੍ਹਾਂ ਦਾ ਮਾਜਰਾ ਹੈ ਕਿ ਜੋ ਸੁਣਨ ਦੇ ਵਿੱਚ ਆ ਰਿਹਾ ਕਿ ਕਾਂਗਰਸੀ ਦਾ, ਮੈਂ ਹੁਣੇ ਪੋਸਟ ਪੜ੍ਹ ਕੇ ਆਇਆ, ਜਿਹੜਾ ਕਿ ਮੰਤਰੀਆਂ ਦੇ ਨਾਲ ਬਹਿਣ ਉੱਠਣ ਵਾਲਾ ਬੰਦਾ ਹੈ, ਰੰਗੀਲਾ ਬੰਦਾ, ਉਹ ਕਹਿੰਦਾ ਕਿ ਇਹ ਪੱਤਰ ਨਹੀਂ ਹੈ, ਸਿੱਧੀ ਇੱਕ ਤਰ੍ਹਾਂ ਨਾਲ ਚੇਤਾਵਨੀ ਹੈ ਕਿ ਜਾਂ ਤਾਂ ਇਹਨੂੰ ਤੁਸੀਂ ਮੰਨ ਲਓ ਰਿਲੈਕਸੇਸ਼ਨ ਦੇ ਬਹਾਨੇ, ਅਦਰਵਾਈਜ਼ ਤੁਹਾਨੂੰ ਅਸੀਂ ਬਹੁਤ ਜ਼ਿਆਦਾ ਤੰਗ ਕਰਾਂਗੇ। ਮਤਲਬ ਕਿ ਅਸੀਂ ਦੁੱਕੀ ਨਹੀਂ ਦੇਣੀ ਤੁਹਾਨੂੰ, ਫੰਡ ਬਹੁਤ ਤੁਹਾਡੇ ਜਿਹੜੇ ਆ ਉਹ ਘੱਟ ਆਉਣਗੇ। ਤਾਂ ਉਹ ਤਾਂ ਆਪਾਂ ਅੱਗੇ ਦੇਖ ਰਹੇ ਹਾਂ ਕਿ ਪੰਜਾਬ ਨੂੰ ਬਹੁਤ ਜ਼ਿਆਦਾ
ਮਜਬੂਰ ਕੀਤਾ ਜਾ ਰਿਹਾ ਆਰਥਿਕ ਪੱਖੋਂ, ਤਾਂ ਕਿਤੇ ਨਾ ਕਿਤੇ ਇਹ ਸੌਦੇਬਾਜ਼ੀ ਵੀ ਸਮਝ ਲਓ ਤੇ ਇੱਕ ਧਮਕੀ ਵੀ ਆ। ਬਹੁਤ ਸਾਰੇ ਸਟੇਟ ਇਹਨੂੰ ਲਾਗੂ ਕਰ ਦੇਣਗੇ, ਦੂਜਿਆਂ ਤੇ ਵੀ ਸ਼ਾਇਦ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਦਬਾਅ ਵੱਧ ਜਾਵੇ। ਪਰ ਇੱਕ ਚੀਜ਼ ਨੋਟ ਕਰੋ ਹੁਣ, ਇੱਕ ਚੀਜ਼ ਕਿ ਇੱਥੇ ਡਾਇਰੈਕਟਲੀ ਜਿਹੜਾ ਆ ਉਹ ਮਤਲਬ ਕਿ ਬਿਜਲੀ ਦਾ ਮਾਮਲਾ ਜਿਹੜਾ ਉਹ ਕੇਂਦਰ ਆਪ ਨਹੀਂ ਨਜਿੱਠ ਰਿਹਾ। ਮਤਲਬ ਕਿ ਜੋ ਸਟੇਟਾਂ ਦੀ ਜਿਹੜੀ ਸੂਚੀ ਆ ਸੰਵਿਧਾਨ ਦੇ ਮੁਤਾਬਕ, ਜੋ ਸਟੇਟ ਲਿਸਟ ਆ, ਉਹਦਾ ਜਿਹੜਾ ਹਿੱਸਾ ਹੈ ਉਹਦੀ ਇੱਜ਼ਤ ਕੀਤੀ ਜਾ ਰਹੀ ਆ। ਤਾਂ ਖੇਤੀ ਵੀ ਸਟੇਟ ਲਿਸਟ ਦਾ ਹਿੱਸਾ ਸੀਗਾ, ਰਾਜਾਂ ਦੀ ਸੂਚੀ ਦਾ ਮਾਮਲਾ ਸੀਗਾ। ਜਿਵੇਂ ਇਹ ਮਾਮਲਾ ਇਸ ਤਰ੍ਹਾਂ ਦਾ ਹੈ ਕਿ ਹੁਣ ਜਿਹੜਾ ਰਾਜ ਚਾਹਵੇ ਉਹ ਲਾਗੂ ਕਰ ਸਕਦਾ। ਜੇ ਖੇਤੀ 'ਚ ਵੀ ਇਸ ਤਰ੍ਹਾਂ ਦੇ ਮਾਡਲ ਲਾਓ ਬਣਾ ਦਿੱਤੇ ਜਾਂਦੇ ਕਿ ਹਾਂ ਭਾਈ ਜਿਹਨੇ ਲਾਗੂ ਕਰਨਾ ਉਹ ਲਾਗੂ ਕਰ ਲਵੇ, ਜਿਹਨੇ ਨਹੀਂ ਕਰਨਾ ਉਹ ਨਾ ਕਰੇ, ਤਾਂ ਮੇਰੇ ਖਿਆਲ ਦੇ ਨਾਲ ਇਹ ਹਿਸਾਬ ਨਾਲ ਇਹ ਪੰਗਾ ਪੈਣਾ ਹੀ ਨਹੀਂ ਸੀਗਾ। ਜੀ ਜੀ ਜੀ, ਪਰ ਇੱਦਾਂ ਹੋਣਾ ਨਹੀਂ ਨਾ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਇਹਦਾ ਕੀ ਬਣਦਾ ਆ। ਨਵੇਂ ਯਾਰਾਣੇ ਰੋਗ ਪੁਰਾਣੇ, ਹਾਥੀ ਤੇ ਤੱਕੜੀ ਦੇ ਗੱਠਜੋੜ ਵਿੱਚ ਅੰਦਰੂਨੀ ਨਾਰਾਜ਼ਗੀ ਵੀ। ਹਾਂਜੀ, ਨਾਰਾਜ਼ਗੀ ਤੇ ਉਹਨੇ ਆਖਿਆ ਸੀ ਨਾ, ਰਾਜ ਨੇ, ਉਹ ਵੀ ਇਤਫਾਕਨ ਰਾਜਨੀਤੀ 'ਚ ਸਾਡੇ ਨਾਲ ਸੋਹਣੇ ਹੋ ਨਾਰਾਜ਼ਗੀ ਤੇ ਦੋਵੇਂ ਇੱਕ ਦੂਜੇ ਨੂੰ ਪੁੱਛੀ ਜਾਂਦੇ ਆ। ਤੇ ਗੱਲ ਇਹ ਆ ਕਿ ਭਾਈ ਹੁਣ ਜਿਹੜਾ ਮਸਲਾ ਉਹ ਥੋੜਾ ਜਿਹਾ ਇਹਨਾਂ ਦਾ ਉਲਝਵਾਂ ਹੈ। ਇੱਕ ਤੇ ਇਹ ਆ ਕਿ ਆਪਾਂ ਨੂੰ ਵੀ ਪਤਾ ਅਕਾਲੀਆਂ ਨੇ ਸੀਟਾਂ ਜਿਹੜੀਆਂ ਉਹ ਐਸੀਆਂ ਕੁਛ ਦਿੱਤੀਆਂ ਜਿੱਥੋਂ ਇੱਕ ਨੇ ਤਾਂ ਕਮੈਂਟ ਇਹ ਕੀਤਾ ਸੀਗਾ WhatsApp ਤੇ, ਕਿਸੇ ਨੇ ਘੱਲਿਆ ਹੋਇਆ ਸੀ, ਕਹਿੰਦੇ ਕਿ ਸੀਟਾਂ ਜਿਹੜੀਆਂ ਜ਼ਿਆਦਾਤਰ ਉਹ ਦੇ ਦਿੱਤੀਆਂ ਜਿੱਥੇ ਕੋਈ ਇਹਨਾਂ ਦਾ ਜਕਾਰਾ ਛੱਡਣ ਵਾਲਾ ਵੀ ਹੈ ਨਹੀਂਗਾ। ਮਤਲਬ ਕਿ ਬਹੁਤ ਘੱਟ, ਪਰ ਮੇਰਾ ਮੰਨਣਾ ਕਿ ਨਹੀਂ, ਅਕਾਲੀ ਤੁਹਾਨੂੰ ਕਿਤੇ ਨਾ ਕਿਤੇ ਮਿਲ ਹੀ ਜਾਣਾ। ਜਿੱਥੇ ਮਰਜ਼ੀ ਚੱਲ ਜਾਓ ਸੰਸਾਰ ਦੇ ਕਿਸੇ ਵੀ ਕੋਨੇ 'ਚ, ਅਕਾਲੀ ਭਾਵੇਂ ਉਹ ਕਿਸੇ ਵੀ ਅਕਾਲੀਆਂ ਦੇ ਤੁਹਾਡੇ ਨਾਲ ਤਾਲੁਕ ਰੱਖਦਾ ਹੋਵੇ। ਖੈਰ, ਦੂਜੀ ਚੀਜ਼ ਜਿਹੜੀ ਆ ਕਿ ਦੇਖੋ ਅਕਾਲੀਆਂ ਦੇ ਵਿੱਚ ਕਿਤੇ ਨਾ ਕਿਤੇ ਨਾ ਇਸ ਗੱਠਜੋੜ ਨੂੰ ਲੈ ਕੇ ਉਤਸ਼ਾਹ ਤੇ ਹੈ, ਪਰ ਕੁਝ ਬੰਦਿਆਂ ਦਾ ਜਿਵੇਂ ਕਹਿੰਦੇ ਨਾ ਕਿ ਤੜਕਦੇ ਨੇ ਦਿਲ ਟੁੱਟਿਆ, ਕੁਝ ਬੰਦਿਆਂ ਦਾ ਦਿਲ ਟੁੱਟਿਆ ਨਾ, ਉਹਦੀ ਪੀੜ ਸਾਫ਼ ਚਿਹਰੇ ਤੋਂ ਪੜ੍ਹੀ ਜਾ ਸਕਦੀ ਸੀਗੀ। ਸਭ ਤੋਂ ਪਹਿਲਾਂ ਤਾਂ ਜਦੋਂ ਪ੍ਰਧਾਨ ਜੀ ਲਿਸਟ ਪੜ੍ਹ ਰਹੇ ਸੀਗੇ ਸੀਟਾਂ ਦੀ, ਤੇ ਮੇਰੀ ਦੋ ਬੰਦਿਆਂ ਤੇ ਨਿਗਾਹ ਸੀਗੀ। ਜਿਵੇਂ ਹੀ ਗਈ ਮੋਹਾਲੀ ਦੀ ਟਿਕਟ BSP ਦੇ ਖਾਤੇ 'ਚ, ਚੰਦੂ ਮਾਜਰਾ ਸਾਹਿਬ ਦੀਆਂ ਨਜ਼ਰਾਂ ਨਾ ਜਿਹੜੀਆਂ ਆਪ ਮੁਹਾਰੇ ਆਪਣੇ ਗੋਡਿਆਂ ਨੂੰ ਚੁੱਕ ਗਈਆਂ ਥੋੜੀਆਂ ਜਿਹੀਆਂ। ਕਿਉਂ? ਕਿਉਂਕਿ ਸੁਣਨ ਦੇ ਵਿੱਚ ਆਇਆ ਸੀਗਾ ਕਿ ਇਹ ਆਪਣੇ ਛੋਟੇ ਫਰਜ਼ੰਦ ਵਾਸਤੇ ਟਿਕਟ ਮੰਗ ਰਹੇ ਸੀ ਮੋਹਾਲੀ ਤੋਂ। ਇਹ ਅੰਦਰ ਦੀਆਂ ਗੱਲਾਂ ਨੇ। ਹੁਣ ਇੱਕ ਅਟਵਾਲ ਸਾਹਿਬ ਵੀ ਹੈਗੇ ਸਾਬਕਾ ਸਪੀਕਰ, ਉਹ ਵੀ ਕਹਿੰਦੇ ਸੀ ਕਿ ਪੁੱਤਰ ਨੂੰ ਕਿਸੇ ਪਾਸੇ ਲਾ ਦਈਏ, ਤੇ ਉਹਨਾਂ ਵਾਲੀ ਵੀ ਜਿਹੜੀ ਵੱਖ ਰੱਖੀ ਬੈਠੀ ਸੀਗੇ, ਉਹਨਾਂ ਵਾਲੀ ਸੀਟ ਵੀ ਜਿਹੜੀ ਆ ਉਹ ਬਸਪਾ ਨੂੰ ਚਲੇ ਗਈ। ਮਤਲਬ ਕਿ ਵੱਡੇ ਲੀਡਰਾਂ ਦਾ ਦੇਖੋ, ਵੱਡੇ ਲੀਡਰ ਜਿਹੜੇ ਆ ਉਹ ਛੇਤੀ ਨਾਰਾਜ਼ਗੀ ਵੀ ਨਹੀਂ ਜ਼ਾਹਰ ਕਰ ਸਕਦੇ। ਪਰ ਇੱਥੋਂ ਇੱਕ ਗੱਲ ਜਿਹੜੀ ਆ ਉਹ ਸਾਫ਼ ਆ ਕਿ ਉਤਲੇ ਲੈਵਲ ਤੇ ਜਦੋਂ ਇਹ ਫੈਸਲਾ ਲਿਆ ਗਿਆ ਸੀਟਾਂ ਦੀ ਵੰਡ ਵਾਲਾ, ਖਾਸ ਤੌਰ ਤੇ, ਕਿ ਉਦੋਂ ਚੰਦ ਬੰਦਿਆਂ ਦਾ, ਚੁਣਿੰਦਾ ਬੰਦਿਆਂ ਦਾ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਸਲਾਹ ਮਸ਼ਵਰਾ ਹੋਇਆ। ਦੂਜੀ ਚੀਜ਼ ਜਿਹੜੀ ਇਸ ਮਾਮਲੇ 'ਚ ਆ ਉਹ ਇਹ ਆ ਕਿ ਚਮਕੌਰ ਸਾਹਿਬ ਤੋਂ ਅੱਜ ਅਕਾਲੀ ਇਕੱਠੇ ਹੋਏ ਆ। ਉਹਨਾਂ ਨੇ ਕਿਹਾ ਕਿ ਜਾਂ ਤਾਂ ਇਹ ਜਿਹੜੀ ਸੀਟ ਆ ਉਹ ਵਾਪਸ ਲੈ ਲਓ, ਮਤਲਬ ਕਿ ਅਦਲਾ ਬਦਲੀ ਕਰ ਲਓ। ਵੈਸੇ ਜੇ ਤੁਸੀਂ ਇੱਕ ਚੀਜ਼ ਵੇਖੋਗੇ, ਇੰਟਰਸਟਿੰਗ ਗੱਲ ਆ ਕਿ ਜਿੱਥੇ ਬਹੁਜਨ ਸਮਾਜ ਪਾਰਟੀ ਬਹੁਤ ਮਜ਼ਬੂਤ ਆਧਾਰ ਰੱਖਦੀ ਆ ਦੁਆਬੇ ਦੇ ਵਿੱਚ, ਤੁਹਾਡੇ ਖਾਸ ਤੌਰ ਤੇ ਜਿਵੇਂ ਲਾ ਲਓ ਕਿ ਸ਼ਾਮ 84 ਆ, ਬਲਾਚੌਰ ਆ, ਫਿਰ ਹੋਰ ਕੁਝ ਇਸ ਤਰ੍ਹਾਂ ਦੀਆਂ ਆਦਮਪੁਰ ਆ, ਇਹ ਸਾਰੀਆਂ ਮਤਲਬ ਕਿ ਸੀਟਾਂ ਜਿਹੜੀਆਂ ਉਹ ਬਸਪਾ ਨੂੰ ਨਹੀਂ ਦਿੱਤੀਆਂ ਗਈਆਂ। ਇੰਟਰਸਟਿੰਗ ਚੀਜ਼ ਆ। ਫਿਲੌਰ ਆ, ਇਹ ਸੀਟਾਂ ਮਤਲਬ ਕਿ ਛੱਡ ਦਿੱਤੀਆਂ ਗਈਆਂ। ਤਾਂ ਜਿੱਦਾਂ ਹੁਣ ਚਮਕੌਰ ਸਾਹਿਬ ਦਾ ਮਸਲਾ ਹੈ, ਚਮਕੌਰ ਸਾਹਿਬ ਦੇ ਵਿੱਚ ਅਕਾਲੀ ਜਿਹੜੇ ਵੈਸੇ ਤੇ ਉਹ ਪਿਛਲੇ 3 ਇਲੈਕਸ਼ਨ ਜੇ ਤੁਸੀਂ ਵੇਖੋਗੇ, 7 ਵਾਲਾ ਵੀ ਹਰੇ ਸਨ, 12 ਵਾਲਾ ਵੀ ਹਰੇ ਸਨ, 17 ਵਾਲਾ ਵੀ ਹਰ ਗਏ ਸੀਗੇ। ਤਾਂ ਉਹ 3 ਵਾਰੀ ਹਾਰੇ ਆ, ਪਰ ਉਹਨਾਂ ਦਾ ਜਿਹੜਾ ਕੇਡਰ ਆ ਉਹ ਇਸ ਗੱਲ ਤੋਂ ਖਫਾ, ਉਹ ਕਹਿੰਦੇ ਕਿ ਨਹੀਂ ਇਹ ਸੀਟ ਬਦਲੀ ਜਾਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਕਿਸੇ ਦੀ ਸਪੋਰਟ ਕਰਾਂਗੇ, ਹੋਰ ਦੀ ਕਿਹਦੀ ਸਪੋਰਟ ਕਰਾਂਗੇ। ਹੁਣ ਕਿਤੇ ਇਹ ਨਾ ਕਹਿ ਦੇਣ ਕਿ ਬਹੁਜਨ ਸਮਾਜ ਪਾਰਟੀ ਦੀ ਕਰਾਂਗੇ, ਅਸੀਂ ਹਾਥੀ ਵਾਲਿਆਂ ਦੀ ਕਰਾਂਗੇ, ਹੁਣ ਹੋਰ ਕਿੱਧਰ ਜਾਣਗੇ। ਹੁਣ ਵੱਖਰੀ ਗੱਲ ਆ ਕਿ ਕੱਲ ਨੂੰ ਕੋਈ ਗੱਠਜੋੜ ਬਣ ਜਾਂਦਾ ਤਾਂ ਕੋਈ ਨਵਾਂ ਬਿਰਤਾਂਤ ਹੈ ਜਿਹੜਾ ਸਾਡੇ ਸਾਹਮਣੇ ਆ ਜੂ ਸਿਆਸੀ ਤੌਰ ਤੇ। ਪਰ ਦੂਸਰੇ ਪਾਸੇ ਮਾਮਲਾ ਇਕੱਲਾ ਇੱਥੇ ਹੀ ਨਾਰਾਜ਼ਗੀ ਵਾਲਾ ਨਹੀਂ ਹੈ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਜਨ ਸਮਾਜ ਪਾਰਟੀ 'ਚ ਵੀ ਕੁਝ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਜੀ, ਤਿੱਖੇ ਰੂਪ ਦੇ ਵਿੱਚ ਨਾ ਸਹੀ, ਪਰ ਨਿੱਕੇ ਰੂਪ ਦੇ ਵਿੱਚ ਜ਼ਰੂਰ ਚੰਗਿਆੜੀ ਕਿਤੇ ਨਾ ਕਿਤੇ ਧੁਖਦੀ ਪਈ ਆ। ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਿਨ੍ਹਾਂ ਸੀਟਾਂ ਉੱਤੇ ਉਹਨਾਂ ਦਾ ਆਧਾਰ ਆ, ਜਿੱਥੇ ਅੱਛਾ ਵੋਟ ਬੈਂਕ ਹੈਗਾ ਉਹਨਾਂ ਦਾ, ਤੇ ਜਿੱਥੇ ਉਹ ਹੋਰ ਵੀ ਖਿੱਚ ਕਰ ਸਕਦੇ ਆ, ਉੱਥੇ ਦੀਆਂ ਸੀਟਾਂ ਨੂੰ ਲੈ ਕੇ ਉਹਨਾਂ ਦੇ ਵਿਚਾਲੇ ਵੀ ਹੈ
ਕਿ ਹਾਲੇ ਵੀ ਅਦਲਾ ਬਦਲੀ ਕਰਕੇ ਉਹਨਾਂ ਸੀਟਾਂ ਤੇ ਅਸੀਂ ਆਈਏ ਲੜਾਈ ਦੇ ਵਿੱਚ ਜਿੱਥੇ ਸਾਡਾ ਮਜ਼ਬੂਤ ਆਧਾਰ ਆ। ਸੋ ਦੋਨਾਂ ਪਾਸੇ ਕਿਤੇ ਨਾ ਕਿਤੇ ਕਹਿ ਲਓ ਕਿ ਖੁਸ਼ੀ ਵੀ ਆ, ਜਸ਼ਨ ਵੀ ਆ, ਪਰੰਤੂ ਦੂਸਰੇ ਪਾਸੇ ਇਹਨਾਂ ਚੀਜ਼ਾਂ ਨੂੰ ਲੈ ਕੇ ਥੋੜੀ ਜਿਹੀ ਨਾਰਾਜ਼ਗੀ ਵੀ ਹੈਗੀ ਆ। ਜੀ ਜੀ। ਸੋ ਇਹ ਤਾਂ ਹੁਣ ਬਾਅਦ ਚ ਪਤਾ ਲੱਗੂਗਾ ਵੀ ਅਖੀਰ ਤਾਈਂ ਇਹਨਾਂ ਦੀ ਕਦੋਂ ਤੱਕ ਜਿਹੜੀ ਇਹ ਨਿਭਦੀ ਆ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਕਹਿੰਦੇ ਕੀ ਬਣੂਗਾ ਪੰਜਾਬ ਸਿਆਂ ਤੇਰਾ, ਮਜ਼ਦੂਰਾਂ ਦਾ ਲਿਫਾਫਾ ਲੁੱਟ ਕੇ ਕਿਸਾਨ ਦਾ ਕਤਲ। ਹਾਂਜੀ ਦੇਖੋ ਇਹ ਬੜੀ ਸੈਡ ਨਿਊਜ਼ ਆ। ਮੋਗੇ ਜ਼ਿਲ੍ਹੇ ਦੀ ਆ ਮੇਰੇ ਖਿਆਲ ਦੇ ਨਾਲ, ਝੋਨਾ ਲਾ ਰਹੇ ਸੀ ਖੇਤ ਦੇ ਵਿੱਚ ਤੇ ਆਪਾਂ ਵੇਖਿਆ ਨਹੀਂ ਜਦੋਂ ਕੰਮ ਕਰਦੇ ਹੁੰਦੇ ਆ ਕਾਮੇ ਤੇ ਲਿਫਾਫੇ ਰੋਟੀ ਵਾਲੇ ਜਾਂ ਕੋਈ ਹੋਰ ਐਰਾ ਵਗੈਰਾ ਕੋਈ ਸਮਾਨ ਹੁੰਦਾ ਤੇ ਅੱਗੇ ਤਾਂ ਨਾ ਝੋਲੇ 'ਚ ਪਾ ਕੇ ਰੋਟੀ ਵੱਧ ਜਾਣੀ ਜਾਂ ਸਬਜ਼ੀ ਵੱਧ ਜਾਣੀ ਤੇ ਉਹ ਮਤਲਬ ਕਿ ਰੁੱਖ ਦੇ ਨਾਲ ਬੰਨ੍ਹ ਦਿੰਦੇ ਸੀਗੇ, ਰੁੱਖ ਦੇ ਨਾਲ। ਤੇ ਜੇ ਦੁੱਧ ਹੋਣਾ ਤੇ ਉਹਨੂੰ ਪਾਣੀ 'ਚ ਰੱਖ ਦੇਣਾ ਕਿਤੇ ਤੇ ਉਹਨੂੰ ਵੀ ਉੱਚਾ ਬੰਨ੍ਹ ਦੇਣਾ ਨਾਲ। ਖੈਰ ਹੁਣ ਖੇਤੀ ਦੇ ਤੌਰ ਤਰੀਕੇ ਬਦਲ ਗਏ, ਪੁਰਾਣੀਆਂ ਗੱਲਾਂ ਕਰਦਾ ਮੈਂ, ਹੁਣ ਮੈਂ ਵੀ ਕੁਛ ਪੁਰਾਣਾ ਮਾਡਲ ਹੋ ਗਿਆ ਥੋੜਾ। ਤੇ ਹੁਣ ਦੇਖੋ ਅੱਜ ਕੱਲ੍ਹ ਕੀ ਆ ਕਿ ਮੋਟਰਸਾਈਕਲ ਕਿਰਤੀਆਂ ਕੋਲ ਵੀ ਹੈਗੇ, ਕਾਮਿਆਂ ਕੋਲ ਵੀ ਹੈਗੇ ਆ, ਉਹ ਉੱਥੇ ਰੋਕ ਲੈਂਦੇ ਕਈ ਵਾਰ ਵਹੀਕਲ ਆਪਣਾ ਬਾਹਰ ਤੇ ਖੇਤ 'ਚ ਕੰਮ ਕਰਦੇ ਆ, ਉੱਥੇ ਉਹ ਗੰਢ ਦੇ ਦਿੰਦੇ ਆ। ਮਤਲਬ ਕਿ ਲਿਫਾਫੇ ਅੱਜ ਵੀ ਜਾਂਦੇ ਆ, ਝੋਲੇ ਅੱਜ ਵੀ ਹੁੰਦੇ ਆ, ਪਰ ਤੌਰ ਤਰੀਕੇ ਥੋੜੇ ਬਦਲੇ। ਇਸੇ ਤਰ੍ਹਾਂ ਉਹਨਾਂ ਦਾ ਕੋਈ ਸਮਾਨ ਸੀਗਾ, ਹਾਲਾਂਕਿ ਕੋਈ ਕਹਿੰਦਾ ਕਿ ਕੁਛ ਵੈਲਡਿੰਗ ਦਾ ਸਮਾਨ ਸੀਗਾ ਤੇ ਕੋਈ ਕਹਿੰਦੇ ਕਿ ਰੋਟੀਆਂ ਵਾਲੇ ਟਿਫਨ ਵਗੈਰਾ ਸੀਗੇ। ਦੋ ਮੁੰਡੇ ਆਉਂਦੇ ਆ ਮੋਟਰਸਾਈਕਲ ਤੇ, ਉਹ ਖੋਲ ਕੇ ਲਿਫਾਫਾ ਤੇ ਭੱਜ ਭੱਜਦੇ ਆ। ਮਤਲਬ ਕਿ ਹੁਣ ਗੱਲ ਤੇ ਸੋਚਣ ਵਾਲੀ ਆ ਨਾ, ਜਿਵੇਂ ਤੁਸੀਂ ਆਖਿਆ ਕਿ ਕੀ ਬਣੂ ਦੁਨੀਆ ਦਾ, ਪੰਜਾਬ ਦਾ ਕੀ ਬਣੂ ਦੁਨੀਆ ਦਾ ਜੀ। ਤੇ ਉੱਥੇ ਉਹਨਾਂ ਖੋਲ ਲਿਆ ਲਿਫਾਫਾ, ਭੱਜ ਭੱਗਿਆ। ਜੇ ਸੋਚਣ ਵਾਲਾ ਬੰਦਾ ਹੋਵੇ ਤੇ ਕਿਸਾਨ ਦਾ ਹੀ ਵੱਧ ਤੋਂ ਵੱਧ ਲਿਫਾਫਾ, ਮਜ਼ਦੂਰ ਦਾ ਉਹਦੇ ਚੋਂ ਕੀ ਉਹਦੇ ਚੋਂ ਕਸਤੂਰੀ ਨਿਕਲ ਆਉਣੀ ਹੈ ਦੱਸੋ, ਕੀ ਉਹਦੇ ਚ ਰੈਣੀਆਂ ਪਾਈਆਂ ਹੋਣਗੀਆਂ ਮੈਨੂੰ ਦੱਸੋ। ਰੋਟੀ ਵੱਧ ਤੋਂ ਵੱਧ ਕੋਈ 200-400 ਦਾ ਸਮਾਨ। ਮਤਲਬ ਕਿ ਸਾਡੇ ਮੁੰਡੇ ਇੰਨੇ ਹੀ ਗਿਰ ਗਏ ਆ, ਉੱਥੋਂ ਲਿਫਾਫਾ ਲੈ ਕੇ ਭੱਜ ਵਗੇ ਆ। ਉਹ ਜਿਹੜਾ ਕਿਸਾਨ ਸੀ ਵਿਚਾਰਾ, ਹੋਣੀ ਕਿਸਮਤ ਨੂੰ, ਉਹ ਵੀ ਮਤਲਬ ਕਿ ਮਾੜੀ ਕਿਸਮਤ ਨੂੰ, ਉਹ ਵੀ ਉੱਥੇ ਤੁਰਿਆ ਫਿਰਦਾ ਸੀ। ਉਹਨੇ ਮੋਟਰਸਾਈਕਲ ਖਿੱਚਿਆ ਮਗਰ ਉਹਨਾਂ ਦੇ, 1.5 ਕਿਲੋਮੀਟਰ ਅੱਗੇ ਜਾ ਕੇ ਜਦੋਂ ਮੋਟਰਸਾਈਕਲ ਲਾ ਕੇ ਉਹਨੇ ਰੋਕਿਆ, ਥੱਲਿਆ ਉਹਨਾਂ ਨੂੰ ਤੇ ਉਹ ਖੋਹਣ ਦਾ ਯਤਨ ਕੀਤਾ ਕਿ ਕੌਣ ਜੇ ਤੁਸੀਂ, ਇਹ ਕਿੱਧਰ ਨੂੰ ਲੈ ਕੇ ਭੱਜ ਵਗੇ ਜੇ। ਹੋ ਸਕਦਾ ਕੋਈ ਉਹਦੀ ਜਾਣ ਪਛਾਣ 'ਚ ਆ ਗਏ ਹੋਣ, ਮਤਲਬ ਕਿ ਉਹਦੇ ਪਛਾਣ 'ਚ ਆ ਗਏ ਹੋਣ ਕਿ ਇਹ ਫਲਾਣੇ ਆ। ਉਹਨਾਂ ਨੇ ਉੱਥੇ ਗੋਲੀ ਕੱਢ ਮਾਰੀ। ਕਿਸਾਨ ਵਿਚਾਰਾ ਜਿਹੜਾ 2 ਬੱਚਿਆਂ ਦਾ ਬਾਪ ਸੀ, ਇੱਕ 15 ਕੁ ਵਰਿਆਂ ਦੀ ਬੱਚੀ, ਇੱਕ ਮੇਰੇ ਖਿਆਲ ਦੇ ਨਾਲ 11 ਕੁ ਵਰਿਆਂ ਦਾ ਬੱਚਾ, ਉਹ ਉੱਥੇ ਹੀ ਖਿੱਤੀ ਹੋ ਗਿਆ, ਉੱਥੇ ਢੇਰੀ ਹੋ ਗਿਆ। ਤੇ ਉਹਨੂੰ ਆ ਕੇ ਬੰਦਿਆਂ ਨੇ ਜਦੋਂ ਚੱਕਿਆ ਉਦੋਂ ਉਹ ਭੱਜ ਗਏ ਆ। ਸੋ ਆਹ ਤੇ ਹਾਲ ਜੇ ਸਾਡੇ ਪੰਜਾਬ ਦਾ ਕਿ 200-400 ਰੁਪਈਏ ਦਾ ਵੀ ਹੋ ਸਕਦਾ ਜੇ ਟਿਫਨ ਹੋਇਆ, ਤੇ ਮੈਨੂੰ ਤੇ ਲੱਗਦਾ 100-150 ਦਾ ਹੀ ਆ ਜਾਂਦਾ ਟਿਫਨ। 100-150 ਰੁਪਈਏ ਪਿੱਛੇ ਇੱਕ ਘਰ ਉਜਾੜ ਕੇ, 100-150 ਵੀ ਛੱਡੋ, 1000 ਖੜ ਦਾ ਸਮਾਨ ਹੋ ਸਕਦਾ ਆ। ਬੰਦਾ ਮਾਰ ਕੇ ਉਹ ਗਏ ਆ, ਹੁਣ ਜੇ ਫੜੇ ਗਏ ਤੇ ਸਾਰੀ ਜ਼ਿੰਦਗੀ ਉੱਥੇ ਕੰਧਾਂ ਮਿਣਦੇ ਰਹਿਣਗੇ, ਆਪਣੇ ਕਹਿ ਲਓ ਕਿ ਪਰਛਾਵੇਂ ਜਿਹੜੇ ਆ ਉਹਨਾਂ ਨੂੰ ਕੋਸਦੇ ਰਹਿਣਗੇ ਕਿ 1000 ਰੁਪਏ ਪਿੱਛੇ ਜਾਂ ਕੁਛ 100 ਰੁਪਈਆ ਪਿੱਛੇ ਬੰਦਾ ਮਾਰ ਹੈ। ਕਿੱਡੀ ਕੋਈ ਬਹਾਦਰੀ ਵਾਲਾ ਕੰਮ ਹੈ, ਕਿੱਡੀ ਕੋਈ ਸੂਰਮਗਤੀ ਹੈ ਭਾਈ। ਜੇ ਬਾਹਲੀ ਭੁੱਖ ਲੱਗੀ ਆ ਉੱਥੋਂ ਤੁਸੀਂ ਰੋਟੀ ਖਾ ਲਓ, ਰੋਟੀ ਤੋਂ ਗੁਣਕਾਰੀ ਹੈ। ਜੇ ਕੁਛ ਹੋਰ ਤੁਹਾਨੂੰ ਚਾਹੀਦਾ ਯਾਰ, ਕਿਸੇ ਹੋਰ ਪਾਸੇ ਜਾ ਕੇ ਹੱਥ ਪੱਲਾ ਮਾਰ ਲਓ, ਤੁਸੀਂ ਤੇ ਘਰ ਹੀ ਉਜਾੜ ਕੇ ਰੱਖ ਦਿੱਤਾ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਸਵਾਲ ਤਾਂ ਇੱਥੇ ਲਾ ਐਂਡ ਆਰਡਰ ਦੀ ਸਥਿਤੀ ਤੇ ਵੀ ਬਣਦਾ ਵੀ ਕਿਸੇ ਨੂੰ ਕੋਈ ਭੈ ਨਹੀਂ, ਕੋਈ ਖੌਫ ਹੀ ਨਹੀਂ, ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਮਾਰੀ ਤੁਰੀ ਜਾਂਦਾ। ਇਹ ਸਵਾਲ ਤੁਹਾਡਾ ਆਪਣੀ ਜਗ੍ਹਾ ਤੇ ਬਿਲਕੁਲ ਅਟਲ ਆ, ਇਹ ਰਹੇਗਾ ਹੀ ਰਹੇਗਾ ਕਿ ਇਸ ਤਰ੍ਹਾਂ ਮਤਲਬ ਕਿ ਲਾਇਸੈਂਸੀ ਅਸਲਾ ਜਿਹੜਾ ਉਹ ਮੁੰਡੇ ਲਈ ਫਿਰਦੇ ਆ। ਇੱਥੇ ਕੋਈ ਪਤਾ ਨਹੀਂ। ਮੈਂ ਤਾਂ ਤੁਹਾਨੂੰ ਵੀ ਗੁਜ਼ਾਰਿਸ਼ ਕਰੂੰ, ਜਦੋਂ ਇੱਥੇ ਪੰਜਾਬ 'ਚ ਆਉਂਦੇ ਹੋ, ਕਿਤੇ ਮੰਨ ਲਓ ਰੋਡ ਰੇਜ ਵਾਪਰਦਾ ਤਾਂ ਸ਼ਾਂਤੀ ਬਣਾਈ ਰੱਖੋ, ਦਫਾ ਕਰੋ। ਕਿਸੇ ਨਾਲ ਕੋਈ ਮਾੜੀ ਜੀ ਗੱਲ ਤੋਂ ਵੀ ਹੁੰਦੀ ਆ ਨਾ ਤਾਂ ਹੱਥ ਹੀ ਜੋੜੋ। ਇੱਥੇ ਪਤਾ ਨਹੀਂ ਕਿ ਮਤਲਬ ਕਿ ਤੁਸੀਂ ਸਮਝੋਗੇ ਕਿ ਇਹ ਤਾਂ ਭਿਖਾਰੀ ਟਾਈਪ ਬੰਦਾ। ਵੈਸੇ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਕੋਈ ਪਤਾ ਨਹੀਂ ਉਹਦੀ ਡੱਬ ਨੂੰ 9mm ਲਗਾਓਗੇ, ਕੋਈ ਪਤਾ ਹੀ ਨਹੀਂ ਹੈ। ਤੇ ਮੈਂ ਤੁਹਾਨੂੰ ਅਸਲੀਅਤ ਦੱਸਦਾ, ਜੋ ਅਸੀਂ ਯੂਪੀ ਬਿਹਾਰ ਵੇਲੇ ਉਦੋਂ ਸੁਣਦੇ ਹੁੰਦੇ ਸੀ, ਉਹ ਕਹਾਣੀ ਇੱਥੇ ਆ। ਇੱਥੇ ਕੋਈ ਚੈਕਿੰਗ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਪੁਲਿਸ ਕਈ ਵਾਰ ਡਰਦੀ ਆਪ ਇਹਨਾਂ ਦੀ ਤਲਾਸ਼ੀ ਨਹੀਂ ਲੈਂਦੀ ਕਿ ਅੱਗੋਂ ਫੈਰ ਨਾ ਕੱਢ ਮਾਰ ਵਜੇ ਨਸ਼ੇ ਦੇ। ਸੋ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰੂੰ, ਜਿਵੇਂ ਆਪਣੇ ਇੱਥੇ ਸਟੋਰਾਂ 'ਚ ਆ ਜਾਂਦੇ ਤੁਹਾਡੇ ਕਈ ਵਾਰ ਲੁਟੇਰੇ, ਤੇ ਇਹੀ ਕਹਿੰਦੇ ਆ ਕਿ ਜਾਨ ਬਚਾਓ, ਕੋਈ ਗੱਲ ਨਹੀਂ, ਸਮਾਨ ਲੈਂਦੇ ਆ, ਇੰਸ਼ੋਰੈਂਸ ਹੁੰਦੀ ਆ। ਪਰ ਇੱਥੇ ਉਹ ਹਾਲਾਤ ਨਹੀਂ ਹੈ। ਹੁਣ ਹਰੇਕ ਥਾਂ ਤੇ ਪੁਲਿਸ ਤੈਨਾਤ ਨਹੀਂ ਹੋ ਸਕਦੀ।
ਪਰ ਘੱਟੋ ਘੱਟ ਇਸ ਤਰ੍ਹਾਂ ਜਿਹੜਾ 2 ਨੰਬਰ ਦਾ ਅਸਲਾ ਕੈਰੀ ਕਰਦੇ ਨੇ ਇਹਦੇ ਤੇ ਤਾਂ ਸਖਤਾਈ ਹੋ ਸਕਦੀ ਆ ਨਾ। ਚਲੋ ਲੁੱਟ ਖੋਹਾਂ ਤਾਂ ਅੱਗੇ ਵੀ ਹੁੰਦੀਆਂ ਸੀ, ਅੱਗੇ ਕਿਹੜਾ ਇੱਥੇ ਆਪਣੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਕੋਈ ਲੁੱਟ ਖੋਹ ਨਹੀਂ ਸੀ ਹੁੰਦੀ। ਅਸੀਂ ਤੇ ਡਾਕੂਆਂ ਦੀਆਂ ਕਥਾਵਾਂ ਵੀ ਸੁਣਦੇ ਆ, ਸ਼ੁਰੂ ਤੋਂ ਹੀ ਸੀ। ਪਰ ਆਹ ਕੰਮ ਨਵਾਂ ਚੱਲ ਗਿਆ ਕਿ 100 ਰੁਪਈਏ ਦੀ ਚੋਰੀ, ਤੇ ਉਹ ਚੋਰੀ ਦੇ ਪਿੱਛੇ ਵੀ ਬੰਦਾ ਮਰਿਆ ਜਾਂਦਾ। ਬਿਲਕੁਲ ਮਿੰਟੂ ਜੀ, ਗੱਲਾਂ ਕਰਦੇ ਸੀ, ਕਦੇ ਅਖਬਾਰ 'ਚ ਪੜ੍ਹਦੇ ਸੀ ਵੀ ਉੱਥੇ ਕਦੇ ਯੂਪੀ ਬਿਹਾਰ 'ਚ 10 ਰੁਪਈਆਂ ਪਿੱਛੇ ਮਾਰਤਾ। ਹੁਣ ਉਹੀ ਵਾਕਿਆ ਹੀ ਜਿਹੜੀ ਸਹੀ ਗੱਲ ਆ, ਇਹ ਹਾਲਾਤ ਜਿਹੜੇ ਇੱਧਰਲੇ ਪਾਸੇ ਨੂੰ ਪਸਰ ਗਏ ਆ, ਇਹ ਪਤਾ ਨਹੀਂ ਕਦੋਂ ਮੋੜਾ ਪਊਗਾ ਨਹੀਂ ਪਊਗਾ, ਕਿ ਹੋਰ ਨਿਵਾਣ ਵੱਲ ਨੂੰ ਹੀ ਜਿਹੜਾ ਆਪਾਂ ਜਾਣਾ ਆ। ਅਗਲੀ ਮਿੰਟੂ ਜੀ ਖਬਰ ਉਹ ਵੀ ਇੱਦਾਂ ਦੀ ਹੋਈ ਆ, ਹੈਵਾਨੀਅਤ ਭਰੀ ਆ। ਬਜ਼ੁਰਗ ਮੁਸਲਮਾਨਾਂ ਦੇ ਨਾਲ ਫਿਰਕੂ ਵਹਿਸ਼ੀਆਂ ਵੱਲੋਂ ਦਰਿੰਦਗੀ ਭਰਿਆ ਕਾਰਾ। ਬਸ ਸਾਡੇ ਤਾਂ ਨਾ ਇੰਡੀਆ ਦਾ ਹਾਲ ਇਹ ਆ, ਉਹ ਕਿਸੇ ਨੇ ਨਾ ਕਿਹਾ ਸੀਗਾ, ਸ਼ਾਇਦ ਨਿਦਾ ਫਾਜ਼ਲੀ ਜੀ ਨੇ ਕਿਹਾ ਸੀਗਾ, ਮੈਂ ਬੜਾ ਉਹਨਾਂ ਦਾ ਮਰੀਦ ਆ ਸ਼ਾਇਰੀ ਦਾ, ਤੇ ਉਹਨਾਂ ਨੇ ਕਿਹਾ ਸੀ ਕੋਈ ਹਿੰਦੂ ਕੋਈ ਮੁਸਲਿਮ ਕੋਈ ईसाई है, सब ने इंसान ना बनने की कसम खाई है। मतलब कि सारे कोई हिंदू है कोई मुस्लिम या ईसाई है, वो बन गए पर इंसान नहीं बने। बहुत वड्डी गल है, फिलोसफी है ਇਹਦੇ ਵਿੱਚ ਛੁਪੀ ਹੋਈ 2 ਪੰਕਤੀਆਂ ਦੇ ਵਿੱਚ, ਜੇ ਕੋਈ ਸਮਝੇ ਤਾਂ, ਕਿ ਅਸੀਂ ਮਜ਼ਹਬੀ ਬਣ ਰਹੇ ਹਾਂ, ਅਸੀਂ ਕੱਟੜ ਬਣ ਰਹੇ ਹਾਂ ਪਰ ਇਨਸਾਨ ਨਹੀਂ ਬਣ ਰਹੇ। ਦੇਖੋ ਆ ਬਜ਼ੁਰਗ ਵੀਡੀਓ ਜਿਹੜੀ ਹੈ ਨਾ, ਤੁਸੀਂ ਦੇਖੋਗੇ ਤੇ ਰੋਣ ਆਉਂਦਾ ਦੇਖ ਕੇ, ਕਿੱਡਾ ਬਜ਼ੁਰਗ ਆ ਵਿਚਾਰਾ, ਉਹ ਕਿਸੇ ਆਟੋ 'ਚ ਬੈਠ ਗਿਆ। ਇਹ ਮੈਂ ਜਿਹੜੀ ਜਾਣਕਾਰੀ ਇਕੱਤਰ ਕੀਤੀ ਹੈ ਉਹ ਤੁਹਾਨੂੰ ਦੱਸ ਰਿਹਾ, ਕਿਸੇ ਪੱਤਰਕਾਰ ਦੇ ਹਵਾਲੇ ਨਾਲ, ਬਹੁਤ ਵੱਡਾ ਪੱਤਰਕਾਰ ਰਿਹਾ ਜੇ ਆਪਾਂ ਦੇਖੀਏ ਤਾਂ ਯੂਪੀ ਵਾਲੀ ਸਾਈਡ ਤੋਂ। ਤਾਂ ਜੋ ਉਹਨਾਂ ਨੇ ਜਾਣਕਾਰੀ ਦਿੱਤੀ ਆ, ਉਹਨਾਂ ਨੂੰ ਮੈਂ ਮੈਸੇਜ ਕੀਤਾ ਸੀਗਾ ਕਿ ਇਹਨਾਂ ਦਾ ਕੋਈ ਨਾਂ ਤੇ ਸਾਨੂੰ ਦੱਸੋ ਕਿਰਪਾ ਕਰਕੇ। ਪੰਜਾਬ ਦੇ ਹਵਾਲੇ ਨਾਲ ਮੈਂ ਕਿਹਾ ਸੀਗਾ ਕਿ ਇਹਦਾ ਜ਼ਰੂਰ ਸਾਨੂੰ ਥੋੜੀ ਤਫਸੀਲ ਦਿਓ। ਉਹਨਾਂ ਨੇ ਕਿਹਾ ਸੀਗਾ ਕਿ ਇਹ ਦਿਲਸ਼ਾਦ ਗਾਰਡਨ ਮੈਟਰੋ ਸਟੇਸ਼ਨ ਦੇ ਨਜ਼ਦੀਕ ਆ ਕੋਈ ਸ਼ਹੀਦ ਨਗਰ, ਉੱਥੋਂ ਦਾ ਰਹਿਣ ਵਾਲਾ ਇੱਕ ਬਜ਼ੁਰਗ ਸੀ ਇਹ। ਮਤਲਬ ਕਿ ਮੈਟਰੋ ਸਟੇਸ਼ਨ ਦੇ ਨਜ਼ਦੀਕ ਹੈ ਕੋਈ ਸ਼ਹੀਦ ਨਗਰ, ਜਿਹੜਾ ਦਿਲਸ਼ਾਦ ਗਾਰਡਨ ਦੇ ਕੋਲ ਹੈ ਮੈਟਰੋ ਸਟੇਸ਼ਨ। ਤਾਂ ਅਸਲ ਦੇ ਵਿੱਚ ਇਹ ਕੋਈ ਆਪਣਾ ਇਹਨਾਂ ਦਾ ਪਿਆਰਾ ਚੱਲ ਵਸਿਆ ਸੀ, ਉਹਦੀਆਂ ਅੰਤਮ ਰਸਮਾਂ ਤੋਂ ਜਾ ਰਿਹਾ ਸੀਗਾ ਜਨਾਜ਼ਾ, ਜਿਹਨੂੰ ਆਪਾਂ ਕਹਿੰਦੇ ਮੁਸਲਮਾਨਾਂ ਭਾਈਚਾਰੇ 'ਚ, ਤੇ ਉੱਥੇ ਲੋਨੀ ਤੋਂ ਆਟੋ ਲਿਆਏ ਨੇ, ਤੇ ਉਸ ਆਟੋ ਦੇ ਵਿੱਚ ਜਿਹੜੇ 3-4 ਵਹਿਸ਼ੀ ਸੀਗੇ, ਉਹਨਾਂ ਨੇ ਹੀ ਕਹਿੰਦੇ ਆ ਕਿ ਇਹਨੂੰ ਇੱਕ ਸੁੰਨਸਾਨ ਜਗ੍ਹਾ ਤੇ ਲਿਜਾ ਕੇ ਇਸ ਤਰ੍ਹਾਂ ਕੀਤਾ ਹੈ। ਕੀ ਕੀਤਾ ਉਹ ਤੁਸੀਂ ਵੀਡੀਓ ਦੇਖ ਸਕਦੇ ਹੋ। ਹੁਣ US ਦੇ ਵਿੱਚ ਦਿਨ ਚੜ੍ਹ ਗਿਆ, ਤੁਹਾਨੂੰ ਵੀਡੀਓ ਮਿਲ ਜਾਣਗੀਆਂ। ਹੁਣ ਤੁਸੀਂ ਵੀਕਐਂਡ ਤੋਂ ਬਾਅਦ ਜਦੋਂ ਐਕਟਿਵ ਹੋਗੇ ਸੋਸ਼ਲ ਮੀਡੀਆ ਤੇ, ਤਾਂ ਕਿਸ ਤਰ੍ਹਾਂ ਉਹਨੂੰ ਕੁੱਟਿਆ ਜਾ ਰਿਹਾ ਬਜ਼ੁਰਗ ਨੂੰ। ਮੇਰਾ ਮੰਨਣਾ 70-80 ਸਾਲ ਦਾ ਹੋਊਗਾ, ਫਿਰ ਉਹਦੀ ਜਿਹੜੀ ਉਹ ਸ਼ਰੀਅਤ ਦਾੜੀ ਹੁੰਦੀ ਆ ਉਹ ਕੁਤਰੀ ਗਈ ਆ, ਤੇ ਉਹ ਆਪਣੀ ਬੀਤੀ ਜਦੋਂ ਸੁਣਾ ਰਿਹਾ ਸੀਗਾ, ਸੱਚ ਜਾਣਿਓ ਭੁੱਬਾ ਮਾਰ ਕੇ ਰੋਇਆ, ਕਹਿੰਦਾ 3 ਵਜੇ ਇਹਨਾਂ ਨੇ ਮੈਨੂੰ ਖੜਿਆ ਸੁਨਸਾਨ ਜਗ੍ਹਾ ਤੇ, 7 ਵਜੇ ਤੱਕ ਕੁੱਟਦੇ ਰਿਹਾ, 7 ਵਜੇ ਤੱਕ। ਇੱਕ ਬਜ਼ੁਰਗ ਵੇਖੋ ਪਤਾ ਨਹੀਂ ਕਿਵੇਂ ਬਚ ਗਿਆ ਹੋਵੇਗਾ। ਬਹੁਤ, ਮੈਂ ਤਾਂ ਕਹਿੰਦਾ ਕਿ ਬਹੁਤ ਜ਼ੁਲਮ ਵਾਲੀ ਗੱਲ ਆ, ਬਹੁਤ ਜ਼ੁਲਮ ਵਾਲੀ ਗੱਲ ਆ ਕਿ ਇਹੋ ਜਿਹੇ ਇਨਸਾਨ ਵੀ ਪਏ। ਪਰ ਇਹਨਾਂ ਇਨਸਾਨਾਂ ਤੋਂ ਉਹਨਾਂ ਇਨਸਾਨਾਂ ਤੇ ਗੁੱਸਾ ਜ਼ਿਆਦਾ ਹੈ ਜਿਨ੍ਹਾਂ ਨੇ ਇਹਨਾਂ ਇਨਸਾਨਾਂ ਨੂੰ ਜਾਨਵਰ ਬਣਾ ਦਿੱਤਾ ਹੈ, ਜਾਨਵਰ ਬਣਾ ਦਿੱਤਾ ਇਹਨਾਂ ਨੂੰ। ਇਹ ਬੰਦੇ ਪਸ਼ੂ ਬਣਾ ਦਿੱਤੇ ਗਏ ਨੇ। ਇਹਨਾਂ ਦੀ ਜ਼ਹਿਨੀਅਤ ਦੇ ਵਿੱਚ ਫਿਰਕਾ ਪ੍ਰਸਤੀ ਦਾ ਐਸਾ ਜ਼ਹਿਰ ਭਰ ਦਿੱਤਾ ਗਿਆ। ਬਜ਼ੁਰਗ ਨੂੰ ਕਹਿੰਦੇ ਕਿ ਰਾਮ ਦੇ ਨਾਅਰੇ ਲਾ, ਕਿੰਨਾ ਰਾਮ ਖੁਸ਼ ਹੁੰਦਾ ਹੋਏਗਾ ਤੁਹਾਡੀਆਂ ਨਾ ਕਰਤੂਤਾਂ ਤੇ। ਲਾਂਤੀਓ, ਚੰਦੇ ਦਾ ਖੇਡ, ਕਦੇ ਇਹੋ ਜਿਹੇ ਧੰਦੇ ਦਾ ਖੇਡ। ਕਿਆ ਭਗਵਾਨ ਨੂੰ ਤੁਸੀਂ ਖੁਸ਼ ਕਰ ਰਹੇ ਹੋ ਯਾਰ? ਇਨਸਾਨ ਨੂੰ ਮਾਰ ਕੇ, ਉਹ ਵੀ ਤੁਹਾਡੇ ਦਾਦੇ ਪੜਦਾਦੇ ਦੀ ਉਮਰ ਦਾ। ਉਹ ਮੁੰਡੇ ਜਿਹੇ ਲੱਗ ਰਹੇ ਨੇ ਵੀਡੀਓ 'ਚ, ਤੁਸੀਂ ਦੇਖ ਸਕਦੇ ਆ। ਉਹ ਵੀਡੀਓ ਤੁਹਾਨੂੰ ਮਿਲ ਜਾਣੀ ਆ ਕਿ ਤੁਸੀਂ ਦਿਖਾਇਓ ਵੀ ਸਾਰੇ ਲੋਕਾਂ ਨੂੰ, ਤਾਂ ਕਿ ਉਹ ਦੋਸ਼ੀ ਫੜੇ ਜਾ ਸਕਣ। ਦਿਖਾਇਓ ਕਿ ਕਿਸ ਤਰ੍ਹਾਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਕਿਉਂਕਿ ਆਮ ਤੌਰ ਤੇ ਅਸੀਂ ਕਈ ਵਾਰ ਡਿਫੈਂਡ ਵੀ ਕਰਦੇ ਹਾਂ ਕਿ ਨਹੀਂ ਯਾਰ ਤੁਸੀਂ ਅੱਖਾਂ ਮੀਟ ਕੇ ਬਸ ਇਕੱਲਾ ਨਿੰਦੀ ਜਾਓ ਇੰਡੀਆ ਨੂੰ, ਉਹ ਵੀ ਠੀਕ ਨਹੀਂ ਹੈ। ਪਰ ਆਹ ਕੰਮ ਤੇ ਘਿਨਾਉਣਾ, ਕਿਉਂਕਿ ਇਹਦੇ 'ਚ ਬੋ ਆ ਰਹੀ ਹੈ ਫਿਰਕਾ ਪ੍ਰਸਤੀ ਦੀ। ਜਾਣ ਬੁੱਝ ਕੇ, ਮਿੱਥ ਕੇ, ਐ ਗਿਣ ਕੇ ਉਸ ਬਜ਼ੁਰਗ ਨੂੰ, ਕਿਉਂਕਿ ਦੂਸਰੇ ਫਿਰਕੇ ਦਾ, ਦੂਸਰੇ ਮਜ਼ਹਬ ਦਾ, ਜਾਣ ਕੇ ਉਹਨੂੰ ਸ਼ਿਕਾਰ ਕੀਤਾ ਗਿਆ। ਬਹੁਤ ਗਲਤ ਆ, ਬਹੁਤ ਘਿਰਣਾਤਮਕ ਇਹਨਾਂ ਦੀ ਕਰਤੂਤ ਆ। ਹੁਣ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਹੈ। ਔਰ ਮੈਂ ਕਹਿੰਦਾ ਕਿ ਸ਼ਰਮ ਨਾਲ ਸਿਰ ਝੁਕਦਾ ਕਿ ਅਸੀਂ ਇਹੋ ਜਿਹੇ ਮੁਲਕ 'ਚ ਰਹਿ ਰਹੇ ਹਾਂ। ਔਰ ਜਿਹਨੇ ਸਬਕ ਨਹੀਂ ਲਿਆ ਅਤੀਤ ਤੋਂ ਕਿ ਕਿਵੇਂ ਅੰਗਰੇਜ਼ਾਂ ਨੇ 2 ਜਮਾਤਾਂ ਨੂੰ, ਜਾਂ ਕਹਿ ਲਓ ਕਿ ਕੁਛ ਮੁੱਠੀ ਭਰ ਆਗੂਆਂ ਨੂੰ, ਜਿਨ੍ਹਾਂ 'ਚੋਂ ਇੱਕ ਪਹਿਲਾਂ ਵੀਰ ਸੀ ਤੇ ਮੁੜ ਕੇ ਗਦਾਰ ਵੀ ਹੋਇਆ,
ਪੱਤਰ ਵੀ ਲਿਖੇ ਮਾਫੀ ਵਾਲੇ ਕਿ ਉਹੋ ਜਿਹੇ ਲੀਡਰਾਂ ਨੂੰ ਅੱਗੇ ਲਾ ਕੇ ਇਸ ਦੇਸ਼ ਦੇ ਦੋ ਟੁਕੜੇ ਕਰ ਦਿੱਤੇ, ਅਸੀਂ ਕੋਈ ਸਬਕ ਨਹੀਂ ਲਿਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਦੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।